ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਮੌਕੇ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 12 ਤਰੀਕ ਆ ਤੇ ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਜੇਕਰ ਤੁਸੀਂ ਵੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਇਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਮੈਡੀਕੇਅਰ ਦੇ ਲਈ ਜਾਣਕਾਰੀ ਹਾਸਲ ਕਰਨੀ ਹੈ, ਉਸ ਦੇ ਲਈ ਵੀ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-00503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲਾ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਕਾਲ 5307517605। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਮੇਨ ਖਬਰਾਂ ਵੱਲ ਆਈਏ ਤੇ ਇਸ ਤਰ੍ਹਾਂ ਲੱਗਦਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਸਿਰਫ ਸਿੱਖਾਂ ਦੀ ਨਿਊਜ਼ ਜਿਹੜੀ ਆ ਉਹ ਮੇਨ ਬਣੀ ਹੋਈ ਆ। ਅੱਜ CNN ਨੇ ਬਹੁਤ ਵੱਡੀ ਡਿਟੇਲ ਦੇ ਵਿੱਚ ਰਿਪੋਰਟ ਛਾਪੀ ਆ ਕਿ ਕਿਸ ਤਰ੍ਹਾਂ ਕੱਲ US ਦੇ FBI ਦੇ ਡਾਇਰੈਕਟਰ ਇੰਡੀਆ ਪਹੁੰਚੇ ਆ 2 ਹਫ਼ਤਿਆਂ ਬਾਅਦ, ਜਦੋਂ ਗੁਰਪਤਵੰਤ ਸਿੰਘ ਪੰਨੂ, ਇੱਕ ਅਮਰੀਕਨ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਸ ਦੇ ਸੰਬੰਧ ਦੇ ਵਿੱਚ ਇੰਡਾਈਟਮੈਂਟ ਫਾਈਲ ਕੀਤੀ ਗਈ ਆ। ਨਾਲ ਦੀ ਨਾਲ ਕੱਲ ਸੇਮ ਡੇ ਜਦੋਂ FBI ਦੇ ਡਾਇਰੈਕਟਰ ਇੰਡੀਆ ਦੇ ਵਿੱਚ ਆਪਣੇ ਕਾਊਂਟਰ ਪਾਰਟਸ ਦੇ ਨਾਲ ਮਿਲ ਰਹੇ ਸੀ, ਸੇਮ ਟਾਈਮ ਦੇ ਉੱਤੇ ਅਮਰੀਕਾ ਦੇ ਸਿੱਖਾਂ ਦਾ ਇੱਕ ਵਫਦ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਵਾਈਟ ਹਾਊਸ ਦੇ ਵਿੱਚ ਮਿਲਿਆ। ਤੇ ਸੇਮ ਟਾਈਮ ਦੇ ਉੱਤੇ ਜੋ ਕੈਨੇਡਾ ਦੀ ਸਿਕਿਉਰਿਟੀ ਜਿਹੜੀ ਇੰਟੈਲੀਜੈਂਸ ਸਰਵਿਸਿਜ਼ ਆ, ਸੀਸਸ, ਉਹਨਾਂ ਦੇ ਚੀਫ ਨੇ ਸਟੇਟਮੈਂਟ ਦਿੱਤੀ ਆ ਵੀ ਮੇਰੇ ਕੋਲ ਹੋਰ ਇਨਫੋਰਮੇਸ਼ਨ ਆਈ ਆ ਜੋ ਅਮਰੀਕਾ ਨੇ ਇਨਵੈਸਟੀਗੇਸ਼ਨ ਕੀਤੀ ਸੀ ਵੀ ਕਿਸ ਤਰ੍ਹਾਂ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ। ਤੇ ਅੱਜ ਹੁਣ ਇਹ ਵਾਇਰ ਦੇ ਰਾਹੀਂ ਰਿਪੋਰਟ ਆ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਬਹੁਤ ਹਾਈ ਲੈਵਲ ਜਿਹੜੀ ਐਜ਼ ਏ ਚੀਫ ਗੈਸਟ ਜਾਣਾ ਸੀ ਉਹਨੇ ਇੰਡੀਆ ਦੇ ਵਿੱਚ 26 ਜਨਵਰੀ ਨੂੰ ਰਿਪਬਲਿਕਨ ਡੇ ਦੇ ਉੱਤੇ ਉਹਨਾਂ ਨੇ ਨਾ ਕਰ ਦਿੱਤੀ ਹੈਗੀ ਆ। ਸੋ ਇਹ ਸਾਰੀਆਂ ਜਿਹੜੀਆਂ ਮੇਨ ਖਬਰਾਂ ਆ ਇਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ। ਬਿਲਕੁਲ, ਅੱਜ ਦੀਆਂ ਬਹੁਤ ਹੀ ਅਹਿਮ ਖਬਰਾਂ ਨੇ, ਵੱਡੀਆਂ ਚੀਜ਼ਾਂ ਆ, ਬ੍ਰੇਕਿੰਗ ਨਿਊਜ਼ ਜਿਹੜੀਆਂ ਇਹ ਆ ਰਹੀਆਂ ਆ। ਐਰਿਕ ਗਰਸੈਟੀ ਜਿਹੜੇ ਕਿ ਇੰਡੀਆ ਦੇ ਵਿੱਚ US ਦੇ ਐਂਬੈਸਡਰ ਆ, ਜਦ ਹਰਦੀਪ ਸਿੰਘ ਨਿੱਜਰ ਹੋਣਾ ਦਾ ਮਾਮਲਾ ਬਣਿਆ ਸੀਗਾ, ਕੈਨੇਡਾ ਦੇ ਨਾਲ ਪੂਰੀ ਤਰ੍ਹਾਂ ਇੰਡੀਆ ਦੇ ਸਿੰਘ ਫਸੇ ਸੀ। G20 ਦੀ ਮੀਟਿੰਗ ਹੋ ਕੇ ਹਟੀ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਮੋਦੀ ਹੋਣਾ ਨੇ ਪਤਾ ਨਹੀਂ ਅਮਰੀਕਾ ਨੂੰ ਠੰਡਿਆ ਕਰਨ ਦੇ ਲਈ ਜਾਂ ਜੋ ਵੀ ਆ, ਉਹਨਾਂ ਨੇ ਐਰਿਕ ਗਰਸੈਟੀ ਹੱਥ ਸੁਨੇਹਾ ਲਾਇਆ ਸੀ ਬਾਈਡਨ ਹੋਣਾ ਨੂੰ ਵੀ ਭਾਈ ਜਿਹੜੇ ਤੁਹਾਡੇ ਰਾਸ਼ਟਰਪਤੀ ਆ ਉਹਨਾਂ ਨੂੰ ਅਸੀਂ ਚੀਫ ਗੈਸਟ ਬਣਾਉਣਾ ਆ ਇੰਡੀਆ ਦੇ ਰਿਪਬਲਿਕ ਡੇ ਪਰੇਡ ਦੇ ਉੱਤੇ। ਇਹ ਮਸਲਾ ਕਈ ਮਹੀਨਿਆਂ ਤੋਂ ਚੱਲਦਾ ਆ ਰਿਹਾ ਆ। ਹੁਣ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਡ੍ਰੌਪ ਆਊਟ ਹੀ ਕਰ ਦਿੱਤਾ। ਇਹ ਬੀਤੇ ਦਿਨਾਂ 'ਚ ਇਹ ਸਵਾਲ ਉੱਠਿਆ ਸੀ, ਬਹੁਤ ਵੱਡਾ ਜਿਹੜਾ ਇਹ ਸਵਾਲ ਸੀਗਾ, ਕਿਉਂਕਿ ਇੱਕ ਤਾਂ ਕੈਨੇਡਾ ਦੀ ਧਰਤੀ ਤੇ ਕੈਨੇਡਾ ਦੇ ਸਿਟੀਜ਼ਨ ਦਾ ਕਤਲ ਹੋਣਾ,
ਕੈਨੇਡਾ ਦੀ ਜਿਹੜੀ ਸੋਵਰਨਿਟੀ ਨੂੰ ਜਿਹੜਾ ਉਹਨਾਂ ਨੇ ਤਾਰ-ਤਾਰ ਕੀਤਾ ਇੰਡੀਆ ਨੇ। ਉਸ ਤੋਂ ਬਾਅਦ ਦੇ ਵਿੱਚ ਇੰਡੀਆ ਵਾਲੇ ਉੱਥੇ ਹੀ ਨਹੀਂ ਰੁਕੇ, ਉਹਨਾਂ ਦੇ ਨਿਖਿਲ ਗੁਪਤਾ ਤੇ ਹੋਰ ਜਿਹੜੇ ਕਈ ਸੰਗੀ ਸਾਥੀ ਆ, ਉਹਨਾਂ ਦੇ ਨਾਲ ਮਿਲ ਕੇ ਸਿੱਖ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ। $1 ਲੱਖ ਦੀ ਸੁਪਾਰੀ ਦਿੱਤੀ, ਉਹਦੇ ਵਿੱਚੋਂ $15,000 ਉਹਨਾਂ ਨੇ ਪਹਿਲਾਂ ਸੁਪਾਰੀ ਦੇ ਵਿੱਚ ਸਾਈ ਦੇ ਤੌਰ ਦੇ ਉੱਤੇ ਇੱਕ ਹਿਟਮੈਨ ਨੂੰ, ਕਤਲ ਕਰਨ ਵਾਲੇ ਨੂੰ ਜਿਹੜਾ ਆ ਉਹ ਫੜਾਇਆ। ਤੇ ਇਹ ਹੋਇਆ ਵੀ ਉਹਨਾਂ ਦੀ ਨਲਾਇਕੀ ਇਹ ਨਿਕਲੀ ਤੇ ਇਹਨਾਂ ਦੀ ਚੰਗੀ ਕਿਸਮਤ ਇਹ ਨਿਕਲੀ ਵੀ DEA ਦਾ ਏਜੰਟ ਜਿਹੜਾ ਅੰਡਰਗਰਾਉਂਡ ਹਿਟਮੈਨ ਦੇ ਤੌਰ ਦੇ ਉੱਤੇ ਅੰਡਰਕਵਰ ਜਿਹੜਾ ਉਹ ਬਣ ਕੇ ਵਿਚਰ ਰਿਹਾ ਸੀ, ਇਹ ਪੈਸੇ ਉਹਨਾਂ ਨੂੰ ਫੜਾਏ। ਨਿਖਿਲ ਗੁਪਤਾ ਦੇ ਉਹਦੇ ਸਾਥੀ ਇਸ ਪੂਰੇ ਸ਼ਿਕੰਜੇ ਦੇ ਵਿੱਚ ਆਪ ਫਸ ਗਏ ਤੇ ਇਹਨਾਂ ਦੇ ਦੁਆਰਾ ਅਮਰੀਕਾ ਦੀ ਸੋਵਰਨਿਟੀ ਜਿਹੜੀ ਪ੍ਰਭੂ ਸੱਤਾ ਆ ਉਸ ਨੂੰ ਤਾਰ-ਤਾਰ ਕਰਨ ਦੀ ਜਿਹੜੀ ਕੋਸ਼ਿਸ਼ ਸੀ, ਉਸ ਦਾ ਜਿਹੜਾ ਨਕਾਬ ਆ ਉਹ ਉੱਠ ਗਿਆ, ਉਹ ਪਰਦਾਫਾਸ਼ ਹੋ ਗਿਆ। ਅਮਰੀਕਾ ਦੇ ਰਾਸ਼ਟਰਪਤੀ ਦੇ ਉੱਤੇ ਇਹ ਬਹੁਤ ਵੱਡਾ ਦਬਾਅ ਸੀ। ਅਮਰੀਕੀ ਧਰਤੀ ਤੇ ਅਮਰੀਕੀ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼, ਉਹਦੇ ਵਿੱਚ ਪੈਸੇ ਦਿੱਤੇ ਜਾ ਰਹੇ ਆ, ਇਦਾਂ ਬਾਹਰਲੀ ਮੁਲਕ ਜਿਹੜਾ ਉਹ ਆ ਕੇ ਇੰਟਰਫੇਅਰ ਕਰ ਰਹੀ ਆ, ਕਤਲੋਗਾਰਤ ਜਿਹੜੀ ਉਹ ਕਰਵਾ ਰਹੀ ਆ। ਸੋ ਉਹਨਾਂ ਨੇ ਇਵੈਂਚੁਅਲੀ ਇਹ ਹੁਣ ਫੈਸਲਾ ਲਿਆ ਵੀ ਭਾਈ ਇੰਡੀਆ ਜਾਵੇ ਹੁਣ ਸਾਈਡ ਤੇ, ਅਸੀਂ ਨਹੀਂ ਜਾਣਾ ਤੁਹਾਡੀ ਜਿਹੜੀ ਰਿਪਬਲਿਕਨ ਡੇ ਪਰੇਡ ਦੇ ਉੱਤੇ। ਸੋ ਜਿਹੜੇ ਸਿੱਖ ਲੀਡਰ ਆ ਉਹਨਾਂ ਨੂੰ ਕਤਲ ਕਰਨ ਦੀਆਂ ਸਾਜ਼ਿਸ਼ਾਂ, ਉਹਨਾਂ ਨੂੰ ਧਮਕੀਆਂ, ਉਹਨਾਂ ਨੂੰ ਇਹ ਸਾਰਾ ਕੁਝ ਜੋ ਚੱਲ ਰਿਹਾ ਆ, ਉਸ ਬਾਬਤ ਹੁਣ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਦਬਾਅ ਪਿਆ। ਇਹ ਉਸ ਟਾਈਮ ਹਰਜੋਤ ਸਿੰਘ ਜੀ ਇਹਨਾਂ ਨੇ ਇਹ ਫੈਸਲਾ ਲਿਆ ਜਦੋਂ ਕੱਲ ਸਿੱਖਾਂ ਦਾ ਇੱਕ ਵਫਦ ਉਹਨਾਂ ਨੂੰ ਮਿਲਿਆ ਆ, ਉਹਨਾਂ ਨੇ ਇੱਕ ਚਿੱਠੀ ਜਿਹੜੀ ਉਹ ਦਿੱਤੀ ਆ, ਉਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਆ। ਦੂਜੇ ਪਾਸੇ ਪੈਰਲਲੀ ਜਿਹੜਾ ਟਰਾਂਸਨੈਸ਼ਨਲ ਇੰਟਰਨੈਸ਼ਨਲ ਜਿਹੜੀ ਰਿਪਰੈਸ਼ਨ ਦਾ ਮੁੱਦਾ ਜਿਹੜਾ ਚੱਲ ਰਿਹਾ ਆ ਵੀ ਅੰਤਰਰਾਸ਼ਟਰੀ ਜ਼ਬਰ ਦੀ ਜਿਹੜੀ ਇਹ ਗੱਲ ਚੱਲ ਰਹੀ ਆ, ਉਹ ਮੁੱਦਾ ਬਹੁਤ ਜ਼ਿਆਦਾ ਗਰਮਾਇਆ ਹੋਇਆ ਆ ਇਸ ਟਾਈਮ ਅਮਰੀਕਾ ਦੇ ਵਿੱਚ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਆਲਰੇਡੀ ਉਹਨਾਂ ਨੇ ਦੇਖਿਆ ਵੀ ਦੇਖੋ ਕਈ ਚੀਜ਼ਾਂ ਹੋ ਰਹੀਆਂ, ਇਲੈਕਸ਼ਨ ਈਅਰ ਵੀ ਆ, ਬਹੁਤ ਕੁਝ ਜਿਹੜਾ ਉਹਨਾਂ ਨੂੰ ਦੇਖਣਾ ਪੈ ਰਿਹਾ। ਪੈਲਸਤੀਨੀ ਲੋਕ ਉਹਦੇ ਕਰਕੇ ਇੱਕ ਕਮਿਊਨਿਟੀ ਤਾਂ ਆਲਰੇਡੀ ਉਹਨਾਂ ਤੋਂ ਪਰੇ ਹੋ ਰਹੀ ਆ, ਉਹ ਨਹੀਂ ਸੀ ਚਾਹੁੰਦੇ ਵੀ ਹੁਣ ਇਦਾਂ ਜੇ ਕਰੀਏ ਵੀ ਇਹਦੇ ਤੇ ਵੀ ਆਪਾਂ ਚੁੱਪੀ ਵੱਟ ਬੈਠੀਏ। ਅਮਰੀਕੀ ਸਿਟੀਜ਼ਨ ਨੂੰ ਅਮਰੀਕਾ ਦੀ ਧਰਤੀ ਤੇ ਮਾਰ ਦੇਣਾ, ਕਤਲ ਕਰ ਦੇਣਾ, ਇਹ ਤਾਂ ਸ਼ਹਿ ਮਿਲ ਜੂਗੀ, ਇਹ ਤਾਂ ਕਿਸੇ ਵੀ ਮੁਲਕ ਨੂੰ ਜਿਹੜਾ ਆ ਉਹ ਖੁੱਲੇ ਹੱਥ ਮਿਲ ਜਾਣਗੇ ਵੀ ਜੋ ਮਰਜ਼ੀ ਕਰੋ, ਅਸੀਂ ਤਾਂ ਸੁੱਤੇ ਬੈਠੇ ਆ, ਸਾਨੂੰ ਤੇ ਚੱਕਰ ਹੀ ਕੋਈ ਨਹੀਂ ਆ। ਸੋ ਉਹਨਾਂ ਨੇ ਹੁਣ ਫੈਸਲਾ ਜਿਹੜਾ ਲਿਆ ਆ ਵੀ ਭਾਈ ਇੰਡੀਆ ਜੀ ਤੁਹਾਨੂੰ ਜਿਹੜੀ ਅਸੀਂ ਹੁਣ ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਇਹਦੇ ਵਿੱਚ ਉਹਨਾਂ ਨੇ ਹੁਣ ਸਖਤ ਫੈਸਲਾ ਲੈਂਦੇ ਹੋਏ ਕਹਿੰਦੇ ਵੀ ਡ੍ਰੌਪ ਆਊਟ ਕਰਤਾ ਆ ਜਿਹੜੀ ਹਾਈ ਪ੍ਰੋਫਾਈਲ ਇੰਡੀਆ ਦੀ ਵਿਜ਼ਿਟ ਤੋਂ ਸੀਗਾ, ਖਾਸ ਕਰਕੇ ਉਦੋਂ ਜਦੋਂ ਇੰਡੀਆ ਦਾ ਇੰਡੀਅਨ ਜਿਹੜਾ ਮਰਡਰ ਪਲਾਟ ਆ ਉਹ ਸਾਹਮਣੇ ਆਇਆ ਸੀ US ਦੀ ਜਿਹੜੀ ਧਰਤੀ ਦੇ ਉੱਤੇ। ਜੈ ਸ਼ੰਕਰ ਹੁਣੀ ਬੜੇ ਥਾਂ ਦੇ ਉੱਤੇ ਜਾ ਕੇ ਬੋਲਦੇ ਆ, ਮੋਦੀ ਹੁਣੀ ਬੋਲਦੇ ਆ, ਹੋਰ ਕਈ ਜਣੇ ਜਿਹੜੇ ਬੋਲਦੇ ਆ। ਹੁਣ ਇਹ ਦੇਖਣਾ ਹੋਊਗਾ ਵੀ ਇਹ ਸਾਰੇ ਮਾਮਲੇ ਦੇ ਵਿੱਚ ਕੂਟਨੀਤਿਕ ਤੌਰ ਦੇ ਉੱਤੇ ਚੰਗੇ ਖਾਸੇ ਜਿਹੜੇ ਆ ਇੰਡੀਆ ਵਾਲੇ ਉਹ ਉਲਝ ਚੁੱਕੇ ਆ। ਰਿਪਬਲਿਕ ਡੇ ਦੀ ਜਿਹੜੀ ਸੈਲੀਬ੍ਰੇਸ਼ਨ ਤੋਂ ਜੋ ਬਾਈਡਨ ਨੇ ਕਿਨਾਰਾ ਕਰ ਦਿੱਤਾ ਹੈ, ਜਿੱਥੇ ਉਹਨਾਂ ਨੂੰ ਚੀਫ ਗੈਸਟ ਦੇ ਤੌਰ ਦੇ ਉੱਤੇ ਸੱਦਿਆ ਗਿਆ ਸੀ 3 ਦਿਨਾਂ ਦੇ ਦੌਰੇ ਦੇ ਉੱਤੇ। ਕ੍ਰਿਸਟੋਫਰ ਰੇ, ਦੇਖੋ ਕੋਈ ਇਹ ਨਹੀਂ ਆ ਵੀ ਕੋਈ ਛੋਟਾ ਅਧਿਕਾਰੀ ਗਿਆ ਜਾਂ ਕੱਲਾ ਕੋਈ ਸੀਨੀਅਰ ਅਧਿਕਾਰੀ ਗਿਆ, ਮੇਨ ਜਿਹੜਾ FBI ਦਾ ਜਿਹੜਾ ਚੀਫ ਆ ਉਹ ਖੁਦ 3 ਦਿਨਾਂ ਦੇ ਦੌਰੇ ਦੇ ਉੱਤੇ ਉੱਥੇ ਗਏ ਆ। ਹੁਣ ਇਹ ਨਹੀਂ ਪਤਾ ਵੀ ਨਿਖਿਲ ਗੁਪਤਾ ਦੇ ਨਾਲ ਹੋਰ ਕਈਆਂ ਦਾ ਨਾਮ ਜਿਹੜਾ ਉਹ ਸਾਹਮਣੇ ਆਊਗਾ ਜਾਂ ਕੀ ਇਸ ਦੇ ਵਿੱਚ ਜਿਹੜਾ ਉਹ ਹੋਣਾ ਆ, ਪਰ ਇਹ ਮਾਮਲਾ ਬਹੁਤ ਹੀ ਜ਼ਿਆਦਾ ਇਸ ਟਾਈਮ ਉਲਝਿਆ ਪਿਆ ਆ। ਇੰਡੀਆ ਦੀ ਜਿਹੜੀ ਡਿਪਲੋਮੇਸੀ ਆ, ਰਣਨੀਤੀ ਆ, ਕੂਟਨੀਤੀ ਉਸ ਦੇ ਵਿੱਚ। ਪਰ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਚੀਜ਼ ਜਿਹੜੀ ਉਹ ਸਿੱਖਾਂ ਦੇ ਲਈ ਇਹ ਚੀਜ਼ ਪੋਜ਼ਿਟਿਵ ਜਿਹੜੀ ਉਹ ਚੱਲ ਰਹੀ ਆ ਵੀ ਸਿੱਖਾਂ ਦੇ ਹੱਕਾਂ ਦੀ, ਉਹਨਾਂ ਦੇ ਨਾਲ ਜੋ ਹੋ ਰਿਹਾ ਧੱਕਾ ਆ, ਉਸ ਨੂੰ ਉਹ ਸਾਰੀ ਦੁਨੀਆ ਦੇ ਵਿੱਚ ਜੱਗ ਜ਼ਾਹਰ ਹੋ ਗਿਆ। ਕਿਸੇ ਹੋਰ ਮੁਲਕ ਦੇ ਵਿੱਚ ਇਦਾਂ ਹੋ ਰਿਹਾ ਹੁੰਦਾ ਹਰਜੋਤ ਸਿੰਘ ਜੀ, ਸ਼ਾਇਦ ਉਨੀ ਕਵਰੇਜ ਜਾਂ ਉਨੀ ਤਵੱਜੋ ਉਸ ਨੂੰ ਨਹੀਂ ਸੀ ਮਿਲਣੀ, ਕਿਉਂਕਿ ਹੁਣ ਅਮਰੀਕਾ ਦੇ ਵਿੱਚ ਇਹ ਸਾਰਾ ਕੁਝ ਹੋ ਰਿਹਾ, ਉਸ ਕਰਕੇ ਇਸ ਦੀ ਤਵੱਜੋ, ਇਸ ਦਾ ਭਾਰ ਤੇ ਸਿੱਖਾਂ ਦੇ ਹੱਕਾਂ ਦੀ ਤੇ ਸਿੱਖਾਂ ਦੇ ਮੰਗਾਂ ਦੀ ਜਿਹੜੀ ਗੱਲ ਆ ਤੇ ਜੋ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਆ, ਉਹ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਜਿਹੜਾ ਉਹ ਇਸ ਟਾਈਮ ਬਣ ਚੁੱਕਾ ਆ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਹੈ, ਉਹ ਆਪਾਂ ਅਪਡੇਟਸ ਕਰਦੇ ਰਵਾਂਗੇ। ਪਰ ਅੱਜ ਦੇ ਇਸ ਖਬਰ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਆ, ਉਹ ਤੁਹਾਨੂੰ ਜਿਹੜਾ ਆਪਾਂ ਦੱਸਾਂਗੇ। ਨੈਸ਼ਨਲ ਸਿਕਿਉਰਿਟੀ ਕਾਉਂਸਲ ਦੇ ਸਪੋਕਸਪਰਸਨ ਨੇ ਇੰਡੀਪੈਂਡੈਂਟ ਅਖਬਾਰ ਜਿਹੜੀ ਆ ਉਸ ਨੂੰ ਗੁਪਤ ਰਹਿਣ ਦੀ ਜਿਹੜੀ ਆ ਕੰਡੀਸ਼ਨ ਦੇ ਉੱਤੇ ਦੱਸਿਆ ਆ। ਕਹਿੰਦੇ ਵੀ ਇਸ ਟਾਈਮ ਦੇ ਉੱਤੇ ਕੋਈ ਵੀ ਅਸੀਂ ਟਰੈਵਲ ਅਨਾਉਂਸਮੈਂਟ ਇਸ ਬਾਬਤ ਜਿਹੜਾ ਉਹ ਨਹੀਂ ਕਰ ਰਹੇ। ਸੋ ਇਹ ਮੰਨਿਆ ਜਾ ਰਿਹਾ ਹੈ ਵੀ ਬਾਈਡਨ ਹੁਣਾਂ ਨੇ ਇਸ ਨੂੰ ਨਾ ਜਿਹੜੀ ਉਹ ਕਰ ਦਿੱਤੀ ਆ, ਲੱਗਦਾ ਆ ਵੀ ਹੱਥ ਜਿਹੜੇ ਉਹ ਪਿੱਛੇ ਖਿੱਚ ਲਏ ਆ। ਡੈਮੋਕ੍ਰੇਟ ਪਾਰਟੀ ਦੇ ਇਹ ਇਸ ਟਾਈਮ ਪ੍ਰੈਜ਼ੀਡੈਂਟ ਨੇ ਇੱਕ ਵੱਡਾ ਸਟਾਂਸ ਲਿਆ ਆ,
ਜਦ ਕਿ ਆਪਾਂ ਦੇਖਿਆ ਸੀ ਜਿਹੜੇ ਸਾਬਕਾ ਰਾਸ਼ਟਰਪਤੀ ਆ ਰਿਪਬਲਿਕਨ ਪਾਰਟੀ ਵਾਲੇ ਉਦੋਂ ਜੱਫੀਆਂ ਵੀ ਪਾਉਂਦੇ ਦਿਖੇ ਸੀਗੇ। ਦੇਖੋ ਕਿਸ ਤਰੀਕੇ ਦੇ ਨਾਲ ਦਿਨ ਜਿਹੜੇ ਉਹ ਪਲਟ ਜਾਂਦੇ ਆ। ਇੱਕ ਰਾਸ਼ਟਰਪਤੀ ਜੱਫੀਆਂ ਪਾ ਰਿਹਾ ਤੇ ਇੱਕ ਜਣਾ ਕਹਿੰਦਾ ਆ ਵੀ ਨਹੀਂ ਅਸੀਂ ਜਿਹੜੇ ਇਸ ਟਾਈਮ ਉੱਥੇ ਨਹੀਂ ਜਾ ਰਹੇ ਹੈਗੇ ਅਨਲੈਸ ਕੱਲ ਨੂੰ ਕੁਝ ਹੋਰ ਬਦਲ ਜਾਵੇ। ਪਰ ਅੱਜ ਦੇ ਮੌਕੇ ਦੇ ਉੱਤੇ ਇੰਡੀਪੈਂਡੈਂਟ ਅਖਬਾਰ ਜਿਹੜੀ ਯੂਕੇ ਦੀ ਆ ਉਹ ਇਹੀ ਦਾਅਵਾ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਇੰਡੀਆ ਦੇ ਵਿਜ਼ਿਟ ਨੂੰ ਕਿਨਾਰਾ ਕਰ ਦਿੱਤਾ ਜੀ ਹੈ। ਸੋ ਬਿਲਕੁਲ ਜੋ ਯੂਕੇ ਦੀ ਮੇਨ ਅਖਬਾਰ ਹੈ ਇੰਡੀਪੈਂਡੈਂਟ, ਉਹਨਾਂ ਨੇ ਇਹ ਕਿਹਾ ਜੋ ਬਾਈਡਨ drops out of high profile India visit after claims of Indian murder plot on US soil. ਸੋ ਇਹਦੇ ਨਾਲ ਕੱਲਾ ਜਿਹੜੀ ਵਿਜ਼ਿਟ ਹੋਣੀ ਸੀ ਜਨਵਰੀ ਮਹੀਨੇ ਦੇ ਵਿੱਚ ਰਿਪਬਲਿਕਨ ਡੇ ਦੇ ਉੱਤੇ ਉਹ ਤਾਂ ਕੈਂਸਲ ਹੋਈ ਆ। ਇੱਕ ਕੁਆਡ ਦੀ ਜੋ ਸਮਿਟ ਹੋਣੀ ਸੀ ਬਾਕੀ ਮੁਲਕਾਂ ਦੀ ਉਹ ਵੀ ਜਿਹੜੀ ਆ ਕੈਂਸਲ ਹੋ ਗਈ ਆ। ਉਹ ਕਹਿੰਦੇ ਵੀ ਹੁਣ ਹੋ ਸਕਦਾ 2024 ਦੇ ਐਂਡ 'ਚ ਜਾਂ ਮਿਡਲ 'ਚ ਹੋਵੇ, ਕਿਉਂਕਿ ਮਾਰਚ ਅਪ੍ਰੈਲ 'ਚ ਇੰਡੀਆ 'ਚ ਇਲੈਕਸ਼ਨ ਹੋਣੀਆਂ ਹੈਗੀਆਂ। ਪਰ ਨਵੰਬਰ ਦੇ ਵਿੱਚ ਸਾਡੇ ਮੁਲਕ ਅਮਰੀਕਾ ਦੇ ਵਿੱਚ ਇਲੈਕਸ਼ਨ ਹੋਣੀਆਂ, ਸੋ ਪਤਾ ਨਹੀਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਉਸ ਟਾਈਮ ਦੇ ਉੱਤੇ ਜਾ ਸਕਣਗੇ ਜਾਂ ਨਹੀਂ। FBI ਦੇ ਚੀਫ ਆਲਰੇਡੀ ਇੰਡੀਆ ਦੇ ਵਿੱਚ, ਇਹ ਸਾਰਾ ਕੁਝ ਦੇਖੋ ਵੀ ਸੇਮ ਚੀਜ਼ ਤੇ ਸੇਮ ਟਾਈਮ ਤੇ ਵਾਪਰ ਰਿਹਾ। FBI ਦੇ ਚੀਫ ਇੰਡੀਆ 'ਚ ਸਿੱਖ ਜੋ ਬਾਈਡਨ ਨੂੰ ਮਿਲ ਰਹੇ ਆ ਤੇ ਜੋ ਬਾਈਡਨ ਉਹਨਾਂ ਦੇ ਆਫਿਸ 'ਚੋਂ ਅੱਜ ਆ ਰਹੀ ਆ ਸਟੇਟਮੈਂਟ ਵੀ ਉਹ ਇੰਡੀਆ ਨਹੀਂ ਜਾ ਰਹੇ। ਤੇ ਉਧਰੋਂ ਸੀਸਸ ਦੇ ਚੀਫ ਜਿਹੜੇ ਆ ਉਹ ਫਿਰ ਜੋ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਦਾ ਕਤਲ ਹੋਇਆ ਉਹਦੇ ਸੰਬੰਧ ਦੇ ਵਿੱਚ ਬੋਲਦੇ ਹੈਗੇ ਆ। ਸੋ CNN ਨੇ ਅੱਜ ਇੱਕ ਬਹੁਤ ਡਿਟੇਲ ਦੇ ਵਿੱਚ ਇਹ ਸਾਰੀ ਜੋ ਕੁਝ ਵਾਪਰਿਆ ਪਿਛਲੇ 3-4 ਹਫ਼ਤਿਆਂ 'ਚ, ਕਿਸ ਤਰ੍ਹਾਂ ਇੱਕ ਅਮਰੀਕਨ ਸਿਟੀਜ਼ਨ ਨੂੰ ਗੁਰਪਤਵੰਤ ਸਿੰਘ ਪੰਨੂ ਹੁਣਾਂ ਨੂੰ ਅਮਰੀਕਾ ਦੇ ਵਿੱਚ ਕਤਲ ਕਰਨ ਦੀ, ਕੱਲਾ ਉਹਨਾਂ ਨੂੰ ਨਹੀਂ ਉਹ ਤੋਂ ਬਿਨਾਂ ਕੈਲੀਫੋਰਨੀਆ ਦੇ ਕੁਝ ਸਿੱਖਾਂ ਨੂੰ, ਹੁਣ ਆਪਾਂ ਨਾਂ ਤਾਂ ਕੀ ਦੱਸਣੇ ਸਾਰਿਆਂ ਨੂੰ ਪਤਾ ਹੀ ਆ, ਤੇ ਹੋਰ ਕੈਨੇਡਾ ਦੇ ਵਿੱਚ 3 ਤੋਂ ਲੈ ਕੇ 4 ਸਿੱਖਾਂ ਨੂੰ ਹੋਰ ਕਤਲ ਕਰਨ ਦੀ ਜਿਹੜੀ ਗੱਲਬਾਤ ਸੀਗੀ। ਸੋ ਪੂਰੀ ਜਿਹੜੀ ਆ ਡਿਟੇਲ ਰਿਪੋਰਟ ਛਾਪੀ ਆ। ਸੋ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਡੀਆ ਦੇ ਪੋਲੀਟੀਕਲ ਐਨਾਲਿਸਟ ਆ ਉਹ ਕਹਿੰਦੇ ਨਹੀਂ ਇਹ ਕੋਈ ਬਾਹਲਾ ਅਸਰ ਨਹੀਂ ਪੈਣਾ। ਸਾਊਦੀ ਅਰੇਬੀਆ ਦੇ ਸੰਬੰਧ ਦੇ ਵਿੱਚ ਵੀ, ਖਸ਼ੋਗੀ ਦੇ ਸੰਬੰਧ ਦੇ ਵਿੱਚ ਵੀ ਇਹ ਕੁਝ ਹੋਇਆ ਸੀ। ਪਰ ਇਸ CNN ਰਿਪੋਰਟ ਦੇ ਵਿੱਚ ਇਹ ਜਾ ਕੇ ਉਹਨੇ ਕਿਹਾ ਆ ਵੀ ਜੇ ਕਹਿੰਦੇ ਵੀ ਹਾਊਐਵਰ ਇਫ ਦਾ ਅਲੈਜਡ ਟਾਈਜ਼ ਟੂ ਦਾ ਇੰਡੀਅਨ ਗਵਰਨਮੈਂਟ ਆਰ ਪ੍ਰੂਵਨ, ਤਾਂ ਕਹਿੰਦੇ ਵੀ ਕੰਟਰੀ ਦਾ ਜਿਹੜਾ ਪ੍ਰੋਫੈਸ਼ਨਲ ਇੰਟੈਲੀਜੈਂਸ ਆਫੀਸਰਸ ਆ ਉਹ ਦੇ ਵਿਲ ਪੇ ਰੈਪੂਟੇਸ਼ਨਲ ਕਾਸਟ, ਉਹਨਾਂ ਦੇ ਰੈਪੂਟੇਸ਼ਨ ਤੇ ਬਹੁਤ ਵੱਡਾ ਜਿਹੜਾ ਅਸਰ ਪਊਗਾ। ਉਹ ਦੇਖਿਆ ਹੀ ਆ ਵੀ ਕਿਸ ਤਰ੍ਹਾਂ ਹੁਣ ਰਿਸਰਚ ਐਨਾਲਿਸਿਸ ਵਿੰਗ ਵਾਲਿਆਂ ਨੇ ਆਪਣੇ ਜਿਹੜੇ ਉਹਨਾਂ ਦੇ EMPLOYEE ਸੀ ਉਹ ਕੈਨੇਡਾ ਤੋਂ ਵੀ, USA ਤੋਂ ਵੀ, ਇੰਗਲੈਂਡ ਤੋਂ ਵੀ ਵਾਪਸ ਬੁਲਾ ਰਹੇ ਹੈਗੇ ਆ। ਸੋ ਕਹਿੰਦੇ ਵੀ ਇੰਡੀਆਜ਼ ਡਿਪਲੋਮੈਟ ਸਪੈਸ਼ਲੀ ਇਨ ਵਾਸ਼ਿੰਗਟਨ ਤੇ ਓਟਾਵਾ ਵਿਲ ਬੀ ਲੈਫਟ ਟੂ ਕਲੀਨ ਅਪ ਦਾ ਮੈਸ। ਇਹ ਇੱਕ ਜਿਹੜੇ ਹੈਗੇ ਆ ਮਾਰਕ USIP ਆ, ਉਹਨਾਂ ਨੇ ਇਹ ਕਿਹਾ ਹੈਗਾ। ਸੋ ਇਸ ਤੋਂ ਬਾਅਦ ਹੁਣ ਆਪਾਂ ਆਈਏ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ। ਕੈਨੇਡਾ ਦੇ ਵਿੱਚ ਜਿੱਦਾਂ CIA ਆਪਣੀ USA 'ਚ, ਰਾ ਇੰਡੀਆ 'ਚ, ਸੀਸਸ ਕੈਨੇਡਾ ਦੇ ਵਿੱਚ ਹੈਗੀ ਆ, ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸਿਜ਼। ਉਹਦੇ ਜਿਹੜੇ ਹੈੱਡ ਹੈਗੇ ਆ ਡੇਵਿਡ ਵਿਜਨੌਲਟ, ਉਹਨਾਂ ਨੇ ਕੱਲ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ USA ਨੇ ਇਨਵੈਸਟੀਗੇਸ਼ਨ ਕੀਤੀ ਆ ਉਹਦੇ ਵਿੱਚੋਂ ਸਾਨੂੰ ਹੋਰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਆ ਉਹ ਮਿਲੀ ਹੈਗੀ ਆ। ਕਹਿੰਦੇ ਪਈ ਜੇ USA ਵਾਲਾ ਨਾ ਹੁੰਦਾ ਹੋ ਸਕਦਾ ਸਾਨੂੰ ਉਹ ਇਨਫੋਰਮੇਸ਼ਨ ਨਾ ਮਿਲਦੀ। ਕਹਿੰਦੇ ਪਈ ਪਰ ਸਟਿਲ ਅਸੀਂ ਕਹਿੰਦੇ ਪਈ ਬਹੁਤ ਸਾਰੀ ਇਨਫੋਰਮੇਸ਼ਨ ਉਹ ਪ੍ਰਾਈਵੇਟ ਨਹੀਂ ਕਰਨ ਜਾ ਰਹੇ, ਕਿਉਂਕਿ ਹਜੇ ਵੀ ਜੋ ਆ ਇਹ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ। ਸੋ ਉਹ ਸੇਮ ਟਾਈਮ ਤੇ ਤੁਸੀਂ ਦੇਖ ਲਓ ਵੀ ਸੀਸਸ ਦੇ ਚੀਫ ਦਾ ਵੀ ਬੋਲਣਾ, ਹਾਲਾਂਕਿ ਇੰਡੀਆ ਵਾਲੇ ਕੈਨੇਡਾ ਨੂੰ ਤਾਂ ਮੰਨੇ ਨਹੀਂ ਨਾ ਰਹੇ ਵੀ ਨਹੀਂ ਜੀ ਅਸੀਂ ਤਾਂ ਉਹ ਤਾਂ ਐਵੇਂ ਕਰ ਰਹੇ ਆ, ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਪਰ ਅਮਰੀਕਾ ਦੇ ਕਹਿਣ ਦੇ ਉੱਤੇ ਦਵਾ ਸੱਟ ਫਿਰ ਇੱਕ ਉਹਨਾਂ ਨੇ ਕਮੇਟੀ ਵੀ ਜਿਹੜੀ ਬਿਠਾਲ ਦਿੱਤੀ ਹੈਗੀ ਆ। ਸੋ ਇਹਦੇ ਸੰਬੰਧ ਦੇ ਵਿੱਚ ਸੀਸਸ ਦੇ ਚੀਫ ਨੇ ਇੱਕ ਵਾਰੀ ਫਿਰ ਦੁਹਰਾਇਆ ਆ ਵੀ ਸਾਡੇ ਕੋਲ ਬਹੁਤ ਇਨਫੋਰਮੇਸ਼ਨ ਆ, ਅਸੀਂ ਅਮਰੀਕਾ ਤੋਂ ਵੀ ਇਨਫੋਰਮੇਸ਼ਨ ਲੈ ਰਹੇ ਆ, ਸਾਡੇ ਕੋਲ ਸਾਰੇ ਪ੍ਰੂਫ ਹੈਗੇ ਆ। ਹੁਣ ਦੇਖਦੇ ਆ ਵੀ ਭਾਰਤ ਸਰਕਾਰ ਜਿਹੜੀ ਆ ਕੈਨੇਡਾ ਦੇ ਨਾਲ ਇਸ ਸੰਬੰਧ ਦੇ ਉੱਤੇ ਕਿੰਨੀ ਕੁ ਜਿਹੜੀ ਆ ਗੱਲਬਾਤ ਕਰਦੀ ਹੈਗੀ ਆ। ਜੀ ਇੰਡੀਪੈਂਡੈਂਟ ਦੀ ਜਿਹੜੇ ਇਸ ਆਰਟੀਕਲ ਦੇ ਵਿੱਚ ਜਿਹਦੇ ਵਿੱਚ ਬਾਈਡਨ ਹੋਣਾ ਦੇ ਨਾਂ ਦਾ ਜ਼ਿਕਰ ਹੈਗਾ ਆ ਉਹਦੇ ਵਿੱਚ ਕਹਿ ਰਹੇ ਆ ਇੱਕ ਮਿੰਟ ਜੀ, ਉਹਦੇ ਵਿੱਚ ਜਿਹੜਾ ਕੈਨੇਡਾ ਵਾਲਿਆਂ ਨੇ ਜਿਹੜਾ ਉਹ ਦੱਸਿਆ ਆ ਤੇ ਬਾਕੀ ਜਿਹੜਾ ਓਵਰਆਲ ਇਹ ਅਦਾਲਤੀ ਦਸਤਾਵੇਜ਼ ਇਹ ਦੱਸ ਰਹੇ ਆ ਵੀ ਇਹ ਜਿਹੜੀ ਆਡੀਓ ਕਾਲ ਵੀ ਰਿਕਾਰਡ ਹੋਈ ਸੀ ਉਹ ਜਿਹੜਾ ਨਿਖਿਲ ਗੁਪਤਾ ਨਾਂ ਦਾ ਆ, ਜਿਹਦੇ ਵਿੱਚ ਉਹ DEA ਦੇ ਅੰਡਰਕਵਰ ਏਜੰਟ ਨੂੰ ਕਹਿ ਰਿਹਾ ਆ ਵੀ ਸਾਡੇ ਬਹੁਤ ਸਾਰੇ ਟਾਰਗੇਟਸ ਆ। ਕਹਿੰਦੇ ਵੀ ਸਾਡਾ ਟੀਚਾ ਗੋਲ ਇਹ ਆ ਵੀ ਘੱਟੋ ਘੱਟ 4 ਜਾਣਿਆਂ ਨੂੰ ਅਸੀਂ ਮਾਰਨਾ ਆ 2 ਮੁਲਕਾਂ 'ਚ 29 ਜੂਨ ਤੱਕ।
ਤੇ ਉਸ ਤੋਂ ਬਾਅਦ ਚ ਹੋਰ ਵੀ ਜ਼ਿਆਦੇ ਜਾਣੇ ਆ ਜਿਨ੍ਹਾਂ ਨੂੰ ਅਸੀਂ ਕਤਲ ਕਰਵਾਵਾਂਗੇ। ਇਹ ਪ੍ਰੋਸੀਕਿਊਟਰਸ ਇਸ ਦੇ ਵਿੱਚ ਜਿਹੜੇ ਉਹ ਦੱਸ ਰਹੇ ਆ। ਇਹ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਇੰਡਾਇਟਮੈਂਟ ਆ, ਪਹਿਲਾਂ ਸੀਲਡ ਇੰਡਾਇਟਮੈਂਟ ਸੀਗੀ, ਉਸ ਦੀ ਅਨਸੀਲ ਕੀਤਾ ਗਿਆ ਸੀ, ਉਹ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਰ ਹੋਈ ਸੀ। ਨਿਖਿਲ ਗੁਪਤਾ ਚੈਕ ਰਿਪਬਲਿਕ ਤੋਂ ਫੜਿਆ ਸੀ, ਉਸ ਦੀ ਹਵਾਲਗਿਰੀ ਜਿਹੜੀ ਆ ਉਹ ਸ਼ਾਇਦ ਲੈ ਲਈ ਗਈ ਹੈਗੀ ਆ। ਤੇ ਉਹ ਸੀਨੀਅਰ ਫੀਲਡ ਆਫਿਸਰ CC1 CC2 ਇਦਾਂ ਦੇ ਕਈ ਨਾਮ ਉਸ ਦੇ ਵਿੱਚ ਆਉਂਦੇ ਆ। ਹੁਣ 3 ਦਿਨਾਂ ਦੇ ਦੌਰੇ ਦੇ ਵਿੱਚ ਉੱਥੇ ਕਿਹੜਾ ਸਮੋਸੇ ਖਾਣ ਗਏ ਆ ਕ੍ਰਿਸਟੋਫਰ ਵਰੇ? ਉਹਨਾਂ ਨੇ ਹੁਣ ਉੱਥੇ ਜਾ ਕੇ ਇਹੀ ਗੱਲਾਂ ਕਰਨੀਆਂ। ਉੱਥੇ ਗਰਸੈਟੀ ਹੁਣਾਂ ਨੂੰ ਵੀ ਸਮਝਾ ਕੇ ਆਉਣਗੇ, ਜਿਹੜਾ FBI ਦਾ ਜਿਹੜਾ ਮੇਨ ਚੀਫ ਗਿਆ ਆ, ਉੱਥੇ ਅੰਬੈਸਡਰ ਨੂੰ ਵੀ ਜਿਹੜੇ ਉਹ ਸਮਝਾਉਣਗੇ ਵੀ ਕੀ ਕੁਛ ਜਿਹੜਾ ਉਧਰ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਇਹ ਜਿਹੜਾ ਰੋਮਾਂਟਿਕ ਰਿਲੇਸ਼ਨਸ਼ਿਪ ਇੱਕ ਦੂਜੇ ਦੇ ਨਾਲ ਇੰਡੀਆ ਤੇ US ਵਾਲੇ ਜਿਹੜੇ ਉਹ ਸਮਝ ਰਹੇ ਸੀ, ਇਹਦੇ ਵਿੱਚ ਜਿਹੜੀ ਬੈਕ ਸਟੈਬਿੰਗ ਆ ਇੰਡੀਆ ਨੇ ਹੁਣ ਚੰਗੀ ਖਾਸੀ ਕਰ ਦਿੱਤੀ ਆ, ਤੇ ਇਸ ਕਰਕੇ ਹੁਣ ਅਮਰੀਕਾ ਦਾ ਜਿਹੜਾ ਗੁੱਸਾ ਆ ਉਹ ਵੀ ਉਸ ਨੂੰ ਝੱਲਣਾ ਪੈ ਰਿਹਾ ਆ। ਇੱਕ ਜਿਹੜੇ ਕੋਈ ਇਤਿਹਾਸਿਕ ਤੌਰ ਦੇ ਉੱਤੇ ਦੇਖ ਰਿਹਾ ਸੀਗਾ ਵੀ ਉਹ ਦੱਸਦੇ ਆ, ਕਹਿੰਦੇ ਵੀ ਅਮਰੀਕਾ ਦਾ ਜੇ ਹਾਲ ਦੀ ਘੜੀ ਇੰਡੀਆ ਨੂੰ ਦੇਖ ਕੇ ਆਪਾਂ ਨੂੰ ਇਦਾਂ ਲੱਗਦਾ ਵੀ ਬੜੇ ਗੁੱਸੇ ਦੇ ਵਿੱਚ ਕਰ ਰਹੇ ਆ। ਕਹਿੰਦੇ ਪਰ ਇਹਨਾਂ ਦਾ ਸਟਾਂਸ ਜੇ ਹਾਲ ਦੀ ਘੜੀ ਬੜਾ ਸੌਫਟ ਜਿਹਾ ਨਜ਼ਰ ਆ ਰਿਹਾ ਆ। ਇਹ ਤੋਂ ਸਖਤੀ ਹੋਰ ਵੀ ਜ਼ਿਆਦਾ ਅੱਗੇ ਕਰ ਸਕਦੇ ਹੈਗੇ ਆ। ਇੰਡੀਆ ਨੂੰ ਰੂਸ ਦੇ ਨਾਲੋਂ ਅਲੱਗ ਕਰਨਾ, ਇਹ ਵੀ ਇਹਨਾਂ ਦੇ ਇੱਕ ਦੂਰ ਦੇ ਜਿਹੜੇ ਆ ਨੀਤੀ ਦੇ ਵਿੱਚ ਅਮਰੀਕਾ ਦੀ ਉਹ ਨਜ਼ਰ ਆਉਂਦਾ ਆ। ਤੇ ਰੂਸ ਨੂੰ ਜਿਹੜਾ ਅਲੱਗ ਥਲੱਗ ਕਰਨਾ ਉਹ ਵੀ ਇਸ ਦੇ ਵਿੱਚ ਆ। ਪਰ ਅਮਰੀਕਾ ਦੀ ਧਰਤੀ ਤੇ ਅਮਰੀਕੀ ਸਿਟੀਜ਼ਨ ਨੂੰ ਕਤਲ ਕਰਨ ਦੀ ਜਿਹੜੀ ਸੁਪਾਰੀ ਇਦਾਂ ਦੇਣੀ ਤੇ ਇਹ ਸਾਰੀਆਂ ਚੀਜ਼ਾਂ ਸਾਹਮਣੇ ਹੋਣੀਆਂ, ਧਮਕੀਆਂ ਮਿਲਣੀਆਂ, ਉਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਅਮਰੀਕਾ ਦੇ ਲਈ ਆ। ਤੇ ਅਮਰੀਕਾ ਨੇ ਇਸ ਨੂੰ ਹੁਣ ਬਹੁਤ ਹੀ ਸੀਰੀਅਸਲੀ ਸੰਜੀਦਗੀ ਦੇ ਨਾਲ ਜਿਹੜਾ ਉਸ ਨੂੰ ਲੈ ਰਹੇ ਆ, ਜਿਸ ਕਰਕੇ ਇਦਾਂ ਦੀਆਂ ਚੀਜ਼ਾਂ ਜੇ ਕੋਈ ਸੋਚ ਰਿਹਾ ਕਰ ਰਿਹਾ ਆ ਉਸ ਦੇ ਉੱਤੇ ਠੱਲ ਪਊਗੀ। ਹੁਣ ਇੰਡੀਆ ਦੇ YouTube Facebook ਦੇ ਉੱਤੇ ਉਹ ਗੋਬਰ ਆਰਿਆ ਜਿਹੜਾ ਹੈਗਾ ਉਹਨਾਂ ਦਾ ਮੇਜਰ, ਉਹ ਅਕਸਰ ਬੋਲਦਾ ਰਹਿੰਦਾ, ਉਹ ਸੈਨ ਫਰਾਂਸਿਸਕੋ 'ਚ ਗੁੰਡੇ ਆ, ਗੈਂਗ ਆ, ਉਹਨਾਂ ਨੂੰ ਪੈਸੇ ਦਿਓ, ਇਹਨਾਂ ਨੂੰ ਮਰਵਾਓ, ਫਿਰ ਵੇਖਿਓ ਇਹ ਚੁੱਪ ਹੋ ਜਾਣਗੇ। ਇਹਨਾਂ ਦੀ ਬੇਸਿਕਲੀ ਜਿਹੜੀ ਉਹਨਾਂ ਦੀ ਗੁਪਤ ਰਣਨੀਤੀ ਸੀਗੀ, ਉਹ ਗੋਬਰ ਆਰਿਆ ਨੇ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਰ ਕਰਤੀ। ਹੁਣ ਉਦਾਂ ਦੇ ਉਹ ਪ੍ਰੂਫ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਜਿਹੜੀਆਂ ਉਹ ਆ ਗਈਆਂ। ਹੁਣ ਇੰਡੀਆ ਵਾਲੇ ਤਾਂ ਪੱਲਾ ਝਾੜ ਰਹੇ ਆ ਵੀ ਇਹਨਾਂ ਦਾ ਰੋਗ ਏਜੰਟ ਆ, ਵੀ ਇਹ ਤਾਂ ਸਾਡੇ ਕਹਿਣੇ 'ਚ ਨਹੀਂ ਸੀਗਾ, ਲੀਡਰਸ਼ਿਪ ਤੋਂ ਬਗੈਰ ਜਿਹੜਾ ਸਾਰਾ ਕੁਝ ਜਿਹੜਾ ਉਹ ਕਰ ਰਹੇ ਆ। ਪਰ ਫਿਰ ਭਾਈ ਉਦਾਂ ਦੇ ਬੰਦੇ ਜਿਹੜੇ ਊਲ ਜਲੂਲ ਕਰਨ ਵਾਲੇ ਆ, ਜਿਹੜੇ ਮੂੰਹ ਦੇ ਵਿੱਚੋਂ ਜਿਨ੍ਹਾਂ ਦੇ ਗੋਬਰ ਤੋਂ ਇਲਾਵਾ ਹੋਰ ਕੁਝ ਨਿਕਲ ਨਹੀਂ ਰਿਹਾ, ਗੰਦ ਜਿਹੜਾ ਉਹ ਬਕ ਰਹੇ ਆ, ਵੀ ਉਹਨਾਂ ਨੂੰ ਤੁਸੀਂ ਉੱਥੇ ਬੋਲਣ ਕਿਉਂ ਦੇ ਰਹੇ ਆ? ਉਹਨਾਂ ਨੂੰ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਕਿਉਂ ਖਵਾ ਰਹੇ ਆ? ਪਰ ਇਹ ਸਾਰੀਆਂ ਚੀਜ਼ਾਂ ਹੁਣ ਇੰਡੀਆ ਦੇ ਲਈ ਕਾਫੀ ਮਹਿੰਗੀਆਂ ਪੈਂਦੀਆਂ ਨਜ਼ਰ ਆ ਰਹੀਆਂ ਹੈਗੀਆਂ ਆ। ਗੁਰਪਤਵੰਤ ਸਿੰਘ ਪੰਨੂ ਜੋ ਕਿ ਇੱਥੇ ਵਕੀਲ ਆ ਤੇ ਜਿਹੜੇ ਸਿੱਖ ਫਾਰ ਜਸਟਿਸ ਦੇ ਲੀਗਲ ਜਨਰਲ ਕੌਂਸਲ ਵੀ ਆ, ਉਹ ਕਾਫੀ ਕ੍ਰਿਟੀਕਲ ਸਟਾਂਸ ਜਿਹੜਾ ਉਹ ਰੱਖਦੇ ਆ। ਆਪਾਂ ਨੂੰ ਪਤਾ ਆ ਇੰਡੀਆ ਦੀ ਜਿਹੜੀ ਆ ਸਰਕਾਰ ਆ ਉਸ ਦੇ ਉਲਟ ਨੂੰ ਲੈ ਕੇ। ਸੋ ਉਹਨਾਂ ਨੂੰ ਜਿਹੜਾ ਕਤਲ ਕਰਨ ਦੀ ਸਾਜ਼ਿਸ਼ ਜਾਂ ਹੋਰ ਲੋਕਾਂ ਨੂੰ ਧਮਕੀਆਂ ਜਿਹੜੀਆਂ ਉਹ ਮਿਲਦੀਆਂ, ਇਹ ਸਾਰੀਆਂ ਚੀਜ਼ਾਂ ਨਿਸ਼ਾਨੀਆਂ ਆ ਵੀ ਇੰਡੀਆ ਵਾਲੇ ਜਿਹੜੇ ਟਰਾਂਸ ਨੈਸ਼ਨਲ ਰਿਪਰੈਸ਼ਨ ਹੈਗੀ ਆ, ਵੀ ਜਿਹੜੀ ਅੰਤਰਰਾਸ਼ਟਰੀ ਜਬਰ ਆ, ਉਸ ਦੇ ਬਾਰੇ ਪੂਰੀ ਤੇਜ਼ੀ ਦੇ ਨਾਲ ਲੱਗੇ ਹੋਏ ਆ। ਇਕੱਲੇ ਅਮਰੀਕਾ ਹੀ ਨਹੀਂ, ਦੁਨੀਆ ਦੇ ਹੋਰ ਮੁਲਕਾਂ ਦੇ ਵਿੱਚ। FBI ਦੀ ਵੈਬਸਾਈਟ ਦੇ ਉੱਤੇ ਹਰਜੋਤ ਸਿੰਘ ਜੀ ਇਹ ਕਲੀਅਰਲੀ ਲਿਖਿਆ ਵੀ ਟਰਾਂਸ ਨੈਸ਼ਨਲ ਰਿਪਰੈਸ਼ਨ ਕਹਿੰਦੇ ਕਿਹਨੂੰ ਆ, ਕਿਉਂਕਿ ਇਹ ਲਫ਼ਜ਼ ਆਪਾਂ ਪਿਛਲੇ ਕੁਝ ਹਫ਼ਤਿਆਂ ਤੋਂ ਬਹੁਤ ਜ਼ਿਆਦਾ ਜਿਹੜਾ ਉਹ ਸੁਣ ਰਹੇ ਆ। ਇੱਥੇ ਹੀਅਰਿੰਗ ਵੀ ਹੋਈ, ਸੁਣਵਾਈ ਵੀ ਹੋਈ, ਇੱਕ ਇਸ ਨੂੰ ਰੋਕਣ ਦੇ ਲਈ ਕੋਈ ਮਤਾ ਵੀ ਲਿਆਂਦਾ ਜਾ ਰਿਹਾ ਜਿਹੜਾ ਪਤਾ ਨਹੀਂ ਪਾਸ ਹੋਣਾ ਹੈ ਕਿ ਨਹੀਂ। ਪਰ ਆਪਾਂ ਨੂੰ ਆਪਣੇ ਜਿਹੜੇ ਕਾਂਗਰਸਮੈਨ ਕਾਂਗਰਸਵੂਮਨ ਆ ਉਹਨਾਂ ਨੂੰ ਜ਼ੋਰ ਪਾਉਣਾ ਚਾਹੀਦਾ ਆ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਪਾਲਿਸੀ ਐਕਟ ਆ ਉਸ ਨੂੰ ਪਾਸ ਕਰਾਉਣ ਦੇ ਵਿੱਚ ਉਹ ਹਿਮਾਇਤ ਦੇਣ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਬਾਰੇ ਜੇ ਹਰਜੋਤ ਸਿੰਘ ਜੀ ਥੋੜਾ ਜਿਹਾ ਮੈਂ ਦੱਸਦਾ ਜਾਵਾਂ, ਸਟਾਕਿੰਗ ਕਰਨੀ, ਕਿਸੇ ਦਾ ਪਿੱਛਾ ਕਰਨਾ, ਕਿਸੇ ਨੂੰ ਹਰਾਸ ਕਰਨਾ, ਗਾਲਾਂ ਕੱਢਣੀਆਂ ਜਾਂ ਉਹਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਨਾ, ਉਹਦੇ ਡਿਜੀਟਲ ਚੀਜ਼ਾਂ ਦੇ ਉੱਤੇ ਉਹਦੀ ਹੈਕਿੰਗ ਕਰਨੀ, ਉਸ ਨੂੰ ਅਸੌਲਟ ਕਰਨਾ, ਕੁੱਟਣਾ ਮਾਰਨਾ, ਅਟੈਂਪਟ ਕਰਨਾ, ਕਿਡਨੈਪਿੰਗ ਕਰਨ ਦਾ, ਅਗਵਾ ਕਰਨ ਦਾ, ਜਾਂ ਜਾਣਬੁੱਝ ਕੇ ਉਹਨਾਂ ਨੂੰ ਮੁਲਕ ਦੇ ਵਿੱਚ ਵਾਪਸ ਜਿੱਥੋਂ ਉਹ ਬਚਦੇ ਬਚਾਉਂਦੇ ਆਏ ਆ, ਜਿੱਥੇ ਆਲਰੇਡੀ ਉਹ ਰਿਪਰੈਸ਼ਨ ਚੱਲ ਰਿਹਾ, ਜਬਰ ਹੁੰਦਾ ਆ, ਵੀ ਉੱਥੇ ਵਾਪਸ ਉਹਨਾਂ ਨੂੰ ਧੱਕੇ ਦੇ ਨਾਲ ਘਲਾਉਣਾ, ਜਾਂ ਉੱਥੇ ਉਹਨਾਂ ਦਾ ਜਿਹੜਾ ਕੋਈ ਪਿੱਛੇ ਪਰਿਵਾਰਕ ਮੈਂਬਰ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਦੇ ਨਾਲ ਨਾਲ ਡਿਟੇਨ ਕਰਨਾ। ਜੇ ਉਹਨਾਂ ਦੇ ਫਾਈਨੈਂਸ਼ੀਅਲ ਐਸੈਟਸ ਆ ਉਹਨਾਂ ਨੂੰ ਤੁਸੀਂ ਜਿਹੜਾ ਉਹ ਫਰੀਜ਼ ਕਰਨਾ, ਜਾਂ ਤੁਹਾਡੇ ਪ੍ਰਤੀ ਡਿਸਇਨਫੋਰਮੇਸ਼ਨ ਫੈਲਾਉਣੀ। ਇਹ ਜਿਹੜੀਆਂ 7-8 ਚੀਜ਼ਾਂ 9 ਚੀਜ਼ਾਂ ਇਹਦੇ ਵਿੱਚ FBI ਨੇ ਲਿਸਟ ਕੀਤੀਆਂ ਆ। ਭਾਰਤ ਦੀ ਸਰਕਾਰ ਤਾਂ ਇਹਦੇ ਵਿੱਚ ਹਰ ਇੱਕ ਚੀਜ਼ ਦੇ ਲਈ ਗੁਨਾਹਗਾਰ ਆ।
ਉਹ ਸਟਾਕ ਵੀ ਕਰਦੇ ਆ, ਹਰਾਸ ਵੀ ਕਰਦੇ ਆ, ਅਸੌਲਟ ਵੀ ਕਰ ਰਹੇ ਆ, ਹੈਕਿੰਗ ਵੀ ਕਰਾਉਂਦੇ ਆ, ਕਿਡਨੈਪਿੰਗ ਤੱਕ ਦੀਆਂ ਵੀ ਗੱਲਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਆ। ਲੋਕਾਂ ਨੂੰ ਉੱਥੇ ਅਕਸਰ ਨਹੀਂ ਆਪਣੇ ਹਰਜੋਤ ਸਿੰਘ ਜੀ ਮੂੰਹ ਚੱਕ ਕੇ, ਜਿਹੜਾ ਵੀ ਗਲੀ ਦਾ ਬੰਦਾ ਆ ਮੂੰਹ ਚੱਕ ਕੇ ਕਹਿ ਦਿੰਦਾ ਉਹ ਇੰਡੀਆ ਆ ਕੇ ਬੋਲੋ, ਪੰਜਾਬ ਆ ਕੇ ਗੱਲ ਕਰੋ, ਉੱਥੇ ਵੀ ਤਾਂ ਬੋਲਦੇ ਆ। ਹੁਣ ਇੱਥੇ ਆ ਕੇ ਜਿਹੜੇ ਬੋਲ ਰਹੇ ਆ ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ, ਪਰਿਵਾਰਕ ਮੈਂਬਰਾਂ ਨੂੰ ਪਿੱਛੇ ਤੰਗ ਪਰੇਸ਼ਾਨ ਹੁੰਦਾ। ਕਿੰਨੇ ਜਾਣਿਆਂ ਨੇ ਆਪਣੀਆਂ ਜਿਹੜੀਆਂ ਸਟੋਰੀਆਂ ਦੱਸੀਆਂ ਆ, ਕਿਤੇ ਜ਼ਮੀਨ ਦੀ ਕੁਰਕੀ ਕਰਨੀ, ਕਿਤੇ ਘਰ ਨੂੰ ਜਿਹੜਾ ਉਹ ਜ਼ਬਤ ਕਰ ਲੈਣਾ, ਉਹਨਾਂ ਦੀ ਨਿਲਾਮੀਆਂ ਕਰਾਉਣੀਆਂ, ਇਹ ਸਾਰਾ ਕੁਝ ਕਰਨਾ ਤੇ ਤੁਹਾਡੇ ਪ੍ਰਤੀ ਜਿਹੜੀਆਂ ਗਲਤ ਅਫਵਾਹਾਂ ਫੈਲਾਉਣੀਆਂ, ਇਹ ਤਾਂ ਸਾਰੀਆਂ ਚੀਜ਼ਾਂ ਇਹ ਕਰ ਰਹੇ ਆ। ਸੋ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ ਭਾਰਤੀ ਹਕੂਮਤ ਇਸ ਟਾਈਮ ਅਵਲ ਜਿਹੜੇ ਉਹ ਦਰਜੇ ਦੇ ਉੱਤੇ ਜਿਹੜੀ ਉਹ ਚੱਲ ਰਹੀ ਆ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਸ਼ਰੇਆਮ ਸਪਸ਼ਟ ਹੋ ਰਿਹਾ ਆ ਵੀ ਇੰਡੀਆ ਵਾਲੇ ਬਹੁਤ ਜ਼ਿਆਦਾ ਇਸ ਗੱਲੋਂ ਪਰੇਸ਼ਾਨ ਆ ਵੀ ਜਿਹੜੇ ਸਿੱਖ ਨੇ ਜਾਂ ਹੋਰ ਮਾਈਨੋਰਿਟੀ ਲੀਡਰਸ ਨੇ ਜਾਂ ਹੋਰ ਮਾਈਨੋਰਿਟੀ ਜਾਂ ਹੋਰ ਕਮਿਊਨਿਟੀਆਂ ਜਿਹੜੀਆਂ ਇੰਡੀਆ ਦੇ ਪ੍ਰਤੀ ਕ੍ਰਿਟੀਕਲ ਆ, ਉਹਨਾਂ ਨੂੰ ਕ੍ਰਿਟਿਸਾਈਜ਼ ਕਰਦੀਆਂ, ਉਹਨਾਂ ਦੀਆਂ ਗੱਲਾਂ ਨੂੰ ਕ੍ਰਿਟਿਸਾਈਜ਼ ਕਰਦੇ ਆ, ਜੋ ਉੱਥੇ ਜ਼ਬਰ ਹੋ ਰਿਹਾ ਉਸ ਦੇ ਬਾਰੇ ਉਹ ਦੱਸਦੇ ਆ, ਤਾਂ ਉਸ ਚੀਜ਼ ਨੂੰ ਇਹ ਹਜਮ ਨਹੀਂ ਕਰ ਪਾ ਰਹੇ। ਇਸ ਚੀਜ਼ ਨੂੰ ਕਹਿੰਦੇ ਡੈਮੋਕ੍ਰੇਸੀ ਆ, ਪਰ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਸੁਣਨ ਵਾਲੀ ਗੱਲ ਆ ਉਹ ਕੰਨ ਇਹਨਾਂ ਨੇ ਬੰਦ ਕੀਤੇ ਹੋਏ ਆ, ਸਿਰਫ ਤੇ ਸਿਰਫ ਮੂੰਹ ਤੇ ਹੱਥ ਜਿਹੜੀ ਉਹ ਚਲਾਉਣ ਦੀ ਕੋਸ਼ਿਸ਼ ਕਰਦੇ ਆ। ਸੋ ਪਿਛਲੇ 40 ਸਾਲਾਂ ਤੋਂ ਸਿੱਖਾਂ ਨੂੰ, ਪੰਜਾਬੀਆਂ ਨੂੰ ਲਗਾਤਾਰ ਭਾਰਤੀ ਸਰਕਾਰ ਵੱਲੋਂ ਅੱਤਵਾਦੀ ਕਹਿਣਾ, ਹੁਣ ਉਹੀ ਮੁਲਕ ਉਸ ਲੈਵਲ ਵੱਲ ਨੂੰ ਜਾ ਰਿਹਾ ਆ। ਅੱਜ ਦਾ ਵੀ ਕੋਈ ਵੀ ਮੀਡੀਆ ਆਊਟਲੈਟ ਖੋਲ ਲਓ, ਤੁਹਾਡੇ ਨਾਲ ਆਪਾਂ CNN ਦੀ ਗੱਲ ਕੀਤੀ ਆ, ਇੰਡੀਪੈਂਡੈਂਟ ਦੀ ਗੱਲ ਕੀਤੀ ਆ, ਵਾਇਰ ਦੀ ਗੱਲ ਕੀਤੀ ਆ, CBC ਕੈਨੇਡਾ ਦੀ ਗੱਲ ਕੀਤੀ ਆ, ਨਿਊਯਾਰਕ ਟਾਈਮ ਨੇ ਆਰਟੀਕਲ ਅੱਜ ਇੱਕ ਓਪੀਨੀਅਨ ਆਰਟੀਕਲ ਛਾਪਿਆ ਆ ਵੀ ਬਾਈਡਨ ਹੁਣਾਂ ਦੀ ਨਵੀਂ ਦੋਸਤੀ ਮੋਦੀ ਦੇ ਨਾਲ ਆਲਰੇਡੀ ਥ੍ਰੈਟ ਦੇ ਅੰਡਰ ਆ। ਸੋ ਕਾਫੀ ਵੱਡਾ ਆਰਟੀਕਲ ਆ। ਸੋ ਜੇ ਆਪਾਂ ਪੜ੍ਹਨ ਲੱਗ ਪਏ ਬਹੁਤ ਟਾਈਮ ਲੱਗ ਜਾਣਾ। ਜਿੰਨੇ ਵੀ ਸਾਡੇ ਸਰੋਤੇ ਆ ਜਰੂਰ ਪੜ੍ਹਿਓ। ਨਿਊਯਾਰਕ ਟਾਈਮ ਦਾ ਵੀ ਹੈ ਜੀ ਅੱਜ ਇੱਕ ਆਰਟੀਕਲ ਛਾਪਿਆ ਗਿਆ ਆ। ਇੱਦਾਂ ਜਿਹੜੀਆਂ ਮੈਂ ਬਾਕੀ ਤੁਹਾਨੂੰ ਇੰਡੀਪੈਂਡੈਂਟ ਅਖਬਾਰ, ਵਾਇਰ, CNN, ਇਹ ਸਾਰਾ ਐਗਜ਼ੈਕਟਲੀ ਜੋ ਕੁਝ ਉਹਦੇ ਵਿੱਚ ਲਿਖਿਆ ਆ ਉਹੀ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਆ। ਅਸੀਂ ਆਪਣੇ ਕੋਲੋਂ ਕੋਈ ਸ਼ਬਦ ਨਹੀਂ ਲਾਇਆ। ਕਈ ਵਾਰੀ ਫਿਰ ਟਿਕਟੌਕ ਵਾਲੇ ਕਰਨ ਲੱਗ ਪੈਂਦੇ ਵੀ ਦੇਖੋ ਜੀ ਆਹ ਕਰਤਾ। ਨਹੀਂ, ਉਹ ਟਿਕਟੌਕ ਵਾਲੇ ਹਰਜੋਤ ਸਿੰਘ ਜੀ ਉਹੀ ਆ ਜਿਹੜੇ ਸਰਕਾਰ ਦੇ ਤੁਹਾਨੂੰ ਡਿਸਇਨਫੋਰਮੇਸ਼ਨ ਫੈਲਾਉਣ ਵਾਲੇ ਆ। ਉਹ ਵੀ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਵਾਲੇ, ਉਹ ਸਰਕਾਰੀ ਬੰਦੇ ਮੋਸਟਲੀ ਉਹ ਹੁੰਦੇ ਹੋਣੇ ਆ ਜਿਹੜੇ ਇਸ ਤਰੀਕੇ ਦੇ ਨਾਲ ਕਹਿਣ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਜਿਹੜੀ ਸਿੱਖਾਂ ਦੀ ਆਵਾਜ਼ ਕੋਈ ਉਹ ਚੱਕਦਾ ਆ ਉਹਨੂੰ ਬਦਨਾਮ ਕਰਨਾ ਅਕਸਰ ਹੀ ਫੇਸਬੁੱਕ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਕੋਈ ਕਮੈਂਟਾਂ ਦੇ ਜ਼ਰੀਏ ਤੇ ਕੋਈ ਏਦਾਂ ਵੀਡੀਓ ਬਣਾ ਕੇ ਕਰਨ ਦੀ ਕੋਸ਼ਿਸ਼ ਅਕਸਰ ਕਰਦੇ ਰਹਿੰਦੇ ਆ। ਜੀ ਜੀ। ਸੋ ਨਿਊਯਾਰਕ ਟਾਈਮ ਦੇ ਆਰਟੀਕਲ ਦੇ ਵਿੱਚ ਵੀ ਲਿਖਿਆ ਵੀ ਉਹਨੇ ਵੀ ਕਿਸ ਤਰ੍ਹਾਂ ਜਿਹੜੀ ਮੋਦੀ ਦੀ ਸਰਕਾਰ ਆ ਉਹ ਇੰਡੀਅਨਸ ਦੇ ਅਗੇਂਸਟ ਡਿਵਾਈਡ ਕਰ ਰਹੀ ਆ। ਹਿੰਦੂ ਮੁਸਲਮਾਨ ਨੂੰ ਲੈ ਕੇ ਕਿਸ ਤਰ੍ਹਾਂ ਬਾਬਰੀ ਮਸਜਿਦ ਨੂੰ ਢਾਇਆ ਗਿਆ ਸੀ 92 ਦੇ ਵਿੱਚ, ਤੇ ਉਸ ਦਾ ਜਿਹੜਾ ਹੁਣ ਫਾਇਦਾ ਚੱਕ ਰਹੇ ਆ। ਤੇ ਉਹਨਾਂ ਨੇ ਕਿਹਾ ਆ ਐਂਡ 'ਚ ਜਾ ਕੇ ਨਿਊਯਾਰਕ ਟਾਈਮ ਲਿਖਦਾ ਵੀ ਜਿਹੜੇ ਮਰਜ਼ੀ ਕੌਨਸੀਕੁਐਂਸਿਸ ਹੋ ਜਾਣ ਇੰਡੀਆ ਦੇ ਸੰਬੰਧ ਦੇ ਵਿੱਚ, ਅਮਰੀਕਾ ਦੇ ਉੱਤੇ ਵੀ ਇਹਦਾ ਜਿਹੜਾ 21st ਸੈਂਚੁਰੀ ਦਾ ਕਾਫੀ ਅਸਰ ਪਊਗਾ। ਕਹਿੰਦੇ ਡੈਮੋਕ੍ਰੈਟਿਕ ਕੰਸਰਨ ਟੂ ਕੰਟੇਨ ਚਾਈਨਾ ਵਿਲ ਬੀ ਡੈਡ। ਸੋ ਇਹ ਜਾਂ ਤਾਂ ਭਾਰਤੀ ਬਹੁਤ ਇਹ ਸੋਚੀ ਬੈਠੇ ਆ ਵੀ ਸ਼ਾਇਦ ਚਾਈਨਾ ਦੇ ਨਾਲ ਹੁਣ ਅਮਰੀਕਾ ਦੀ ਬਣਦੀ ਨਹੀਂ ਤਾਂ ਇੰਡੀਆ ਤੋਂ ਬਿਨਾਂ ਭਾਰਤ ਦਾ ਗੁਜ਼ਾਰਾ ਨਹੀਂ। ਵੀ ਆਹ ਚਾਈਨਾ ਦਾ ਪ੍ਰੈਜ਼ੀਡੈਂਟ ਤਾਂ ਪਿੱਛੇ ਜੱਫੀਆਂ ਪਾ ਕੇ ਹਟਿਆ ਹਨਾ ਜੋ ਬਾਈਡਨ ਨੂੰ। ਸੋ ਇਹ ਇੰਟਰਨੈਸ਼ਨਲ ਲੈਵਲ ਤੇ ਕਦੋਂ ਕੀ ਚੇਂਜ ਹੋ ਜਾਏ ਪਤਾ ਨਹੀਂ ਲੱਗਦਾ ਹੈਗਾ। ਪਰ ਜੋ ਸਿੱਖ 40 ਸਾਲਾਂ ਤੋਂ ਰੋਂਦੇ ਸੀ, ਪਿੱਟਦੇ ਸੀ ਵੀ ਭਾਈ ਸਾਡੇ ਨਾਲ ਧੱਕਾ ਹੋ ਰਿਹਾ, ਕੋਈ ਸੁਣਦਾ ਨਹੀਂ ਸੀ, ਉਹੀ ਸਾਰਾ ਕੁਝ ਅੱਜ ਦੁਨੀਆ ਦੀਆਂ ਅਖਬਾਰਾਂ 'ਚ ਮੇਜਰ ਜਿਹੜਾ ਉਹਦੇ ਬਾਰੇ ਲਿਖਿਆ ਜਾ ਰਿਹਾ ਆ। ਕੌਣ ਸਿੱਖ ਆ, ਕੀ ਕਿੱਦਾਂ ਇਹਨਾਂ ਦਾ ਜਿਹੜਾ ਕਤਲ ਹੋ ਰਿਹਾ। ਵੀ ਯਾਰ ਅਮਰੀਕਾ 'ਚ ਰਹਿ ਕੇ ਤੁਸੀਂ ਬੋਲ ਨਹੀਂ ਸਕਦੇ ਵੀ ਕਿਸੇ ਇੱਥੇ ਫਰੀਡਮ ਆਫ ਸਪੀਚ ਆ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ 13 ਸਾਲਾਂ ਤੋਂ ਸੁਣਦੇ। ਅਸੀਂ ਕਿੰਨੀ ਵਾਰੀ ਪ੍ਰੈਜ਼ੀਡੈਂਟ ਟਰੰਪ ਨੂੰ ਲੈ ਕੇ ਜਿਹੜਾ ਹੋਇਆ ਸੀ ਕਿੰਨਾ ਬੋਲੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਲੈ ਕੇ, ਆਪਣੇ ਜਿਹੜੇ ਸਾਡੇ ਜਿਹੜੇ ਇੱਥੇ ਦੇ ਗਵਰਨਰ ਆ ਉਹਨਾਂ ਨੂੰ ਗੈਬਨ ਨਿਊਸਮ ਦੇ ਸੰਬੰਧ ਦੇ ਵਿੱਚ ਕਿਸ ਤਰ੍ਹਾਂ ਹੋਮਲੈਸਨੈਸ ਇਸ਼ੂ ਨੂੰ ਲੈ ਕੇ। ਇਹਦਾ ਮਤਲਬ ਇਹ ਥੋੜ੍ਹਾ ਵੀ ਸਾਨੂੰ ਕੋਈ ਇੱਥੇ ਥ੍ਰੈਟ ਕਰਨ ਆ ਜਾਊਗਾ, ਮਾਰਨ ਆ ਜਾਊਗਾ, ਹਨਾ। ਸੋ ਇਹ ਹੀ ਡੈਮੋਕ੍ਰੇਸੀ ਆ। ਇਹ ਡੈਮੋਕ੍ਰੇਸੀ ਦਾ ਮਤਲਬ ਹੀ ਇਹ ਆ ਵੀ ਤੁਹਾਡੇ ਕੋਲ ਫਰੀਡਮ ਆਫ ਸਪੀਚ ਹੈਗੀ ਆ, ਤੁਸੀਂ ਸੱਚ ਨੂੰ ਸੱਚ ਕਹਿ ਸਕੋ। ਉੱਥੇ ਦੇਖ ਲਓ ਵੀ ਕਿੱਦਾਂ ਜਿਹੜੇ ਸਾਡੇ ਜਿਹੜੇ ਯੋਧੇ ਆ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਮਾਰਿਆ ਗਿਆ ਆ। ਇਹ ਹੁਣ ਪੂਰੀ ਤਰ੍ਹਾਂ ਦੁਨੀਆ ਦੇ ਵਿੱਚ ਐਕਸਪੋਜ਼ ਹੋ ਰਹੇ ਹੈਗੇ ਆ। ਕਿਸ ਤਰ੍ਹਾਂ ਜਿਹੜੇ ਰਾਜ ਦੇ ਏਜੰਟ ਆ ਉਹੀ ਜਿਹੜੇ ਇਹ ਪੁਲਿਸ ਦੇ ਅਫਸਰ ਹੁੰਦੇ ਸੀ, ਕੋਈ SP, ਕੋਈ SSP ਪੰਜਾਬ ਦੇ ਵਿੱਚ, ਜਿਨ੍ਹਾਂ ਨੇ 1990 ਦੇ ਵਿੱਚ 90 'ਚ ਬਹੁਤ ਸਿੱਖਾਂ ਦਾ ਕਤਲੇਆਮ ਕੀਤਾ, ਉਹੀ ਬਣ ਕੇ ਇੱਥੇ ਜਿਹੜੇ ਉਹ ਸੈਨ ਫਰਾਂਸਿਸਕੋ ਆਫਿਸ 'ਚ, ਵਾਸ਼ਿੰਗਟਨ ਆਫਿਸ 'ਚ, ਕੈਨੇਡਾ ਦੇ ਆਫਿਸ, ਇੰਗਲੈਂਡ ਦੇ ਆਫਿਸ 'ਚ ਆ ਗਏ। ਹੁਣ ਇੱਕੋ ਦਮ ਉਹ ਸਾਰੇ ਬੁਲਾ ਲਏ ਗਏ।
ਇੱਥੇ ਤੱਕ ਕਿ ਜੂਨ ਮਹੀਨੇ ਤੋਂ ਇੰਡੀਆ ਦੀ ਸਰਕਾਰ ਟਰਾਈ ਕਰ ਰਹੀ ਆ ਰਾਹ ਦਾ ਜਿਹੜਾ ਹੈਡ ਆ US ਦਾ ਉਹਨੂੰ ਲਾਉਣ ਦੇ ਲਈ, ਤੇ ਅਮਰੀਕਾ ਦੀ ਸਰਕਾਰ ਉਹਨੂੰ ਕਲੀਅਰੈਂਸ ਨਹੀਂ ਦੇ ਰਹੀ ਹੈਗੀ। ਸੋ ਅਮਰੀਕਾ ਵਾਲਿਆਂ ਨੂੰ ਹੁਣ ਪਤਾ ਲੱਗ ਗਿਆ ਵੀ ਇਹ ਭਾਈ ਇਹ ਜੌਬ ਨਹੀਂ ਕਰਦੇ ਕੋਈ, ਇਹ ਤਾਂ ਮਿਨੋਰਿਟੀ ਨੂੰ ਥ੍ਰੈਟ ਕਰਦੇ ਹੈਗੇ, ਇਹ ਤਾਂ ਧੱਕਾ ਕਰਦੇ ਆ ਮਿਨੋਰਿਟੀਜ਼ ਦੇ ਨਾਲ, ਹਨਾ। ਮੁਸਲਮਾਨਾਂ ਦਾ ਤਾਂ ਪਹਿਲਾਂ ਹੀ ਪਤਾ ਸੀ ਵੀ ਕਿੰਨਾ ਉਹਨਾਂ ਨਾਲ ਧੱਕਾ ਹੋ ਰਿਹਾ, ਕ੍ਰਿਸਚੀਅਨ ਦੀ ਕਿੰਨਾ ਸੀ, ਸਿੱਖਾਂ ਦਾ ਹੁਣ ਇਹ ਜਿਹੜਾ ਐਕਸਪੋਜ਼ ਹੋਇਆ ਹੈਗਾ। ਸੋ ਇਹ ਸਾਰਾ ਕੁਝ ਬਾਕੀ ਜਿਹੜਾ ਕੱਲ ਵਾਪਰਿਆ ਹੈਗਾ ਵਾਸ਼ਿੰਗਟਨ DC 'ਚ, ਸਿੱਖਾਂ ਦਾ ਇੱਕ ਵਫਦ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਮਿਲਿਆ, ਉਹਨਾਂ ਨੇ ਮੈਮੋਰੈਂਡਮ ਵੀ ਦਿੱਤਾ ਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ। ਉਹ ਕੱਲ ਰਾਜਕਨਵੀਰ ਸਿੰਘ ਉਹਨਾਂ ਨੇ ਇੱਕ ਡਿਟੇਲ ਰਿਪੋਰਟ ਛਾਪੀ ਸੀ, ਉਹ ਜ਼ਰੂਰ ਪੰਜਾਬੀ ਰੇਡੀਓ USA ਦੀ YouTube ਤੇ Facebook ਦੇ ਉੱਤੇ ਤੁਸੀਂ ਸੁਣ ਸਕਦੇ ਹੈਗੇ ਆ, ਉਹਨੂੰ ਡਿਟੇਲ ਦੇ ਵਿੱਚ ਉੱਥੇ ਸੁਣ ਲਿਓ। ਜੀ ਜੀ ਬਿਲਕੁਲ। ਸੋ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਚੱਲ ਰਿਹਾ ਆ। ਹੁਣ ਦੇਖੋ ਹਰਜੋਤ ਸਿੰਘ ਜੀ, ਜਿਹੜੇ ਕੈਨੇਡਾ ਆਪਣੇ ਗੁਆਂਢੀ ਮੁਲਕ ਦੀ ਗੱਲ ਕਰੀਏ, ਉੱਥੇ ਜਿਹੜਾ ਰਾਈਟ ਵਿੰਗ ਵਾਲਾ ਆ ਪੋਲੀਵੇਅਰ ਜਿਹੜਾ ਹੈ, ਉਹ ਉਸ ਦੇ ਉੱਤੇ ਵੀ ਹੁਣ ਬੜੇ ਪ੍ਰਸ਼ਨ ਚਿੰਨ੍ਹ ਆ। ਸੀਸਿਸ ਦੀ ਆਪਣੀ ਰਿਪੋਰਟ ਇਹ ਦਾਅਵਾ ਕਰ ਰਹੀ ਸੀ, ਇਹ ਕਹਿੰਦੀ ਆ ਵੀ ਕਿਸ ਤਰੀਕੇ ਦੇ ਨਾਲ ਇੰਡੀਅਨ ਸਰਕਾਰ ਨੇ ਜਿਹੜੀ ਉਹਨਾਂ ਦੀ ਲੀਡਰਸ਼ਿਪ ਰੋਲ ਆ ਉਹਦੇ ਵਿੱਚ ਵੀ ਇੰਟਰਫੇਅਰ ਕਰਨ ਦੀ ਕੋਸ਼ਿਸ਼ ਕੀਤੀ। ਹੁਣ ਇਹ ਉਹੀ ਜਿਹੜਾ ਪੋਲੀਵੇਅਰ ਆ, ਜਿਹੜਾ ਪਹਿਲੇ ਦਿਨ ਤਾਂ ਟਰੂਡੋ ਦੇ ਨਾਲ ਸੀ, ਪਰ ਅਗਲੇ ਦਿਨ ਆਪ ਉਹ ਜਿਹੜਾ ਐਵੀਡੈਂਸ ਮੰਗਣ ਜਿਹੜਾ ਉਹ ਲੱਗ ਲਿਆ। ਜਦ ਉਸਨੂੰ ਕਿਹਾ ਵੀ ਤੂੰ ਆਪਣੀ ਸਿਕਿਉਰਿਟੀ ਕਲੀਅਰੈਂਸ ਲੈ ਤੇ ਉਹ ਦੇਖ, ਉਸ ਤੋਂ ਉਸਨੇ ਨਾ ਕਰ ਦਿੱਤੀ। ਅੰਦਰ ਖਾਤੇ ਕੌਣ ਕਿਹਦੇ ਨਾਲ ਕਿੱਦਾਂ ਜਿਹੜਾ ਉਹ ਮਿਲ ਬੈਠਾ ਆ, ਇਹਦਾ ਅੱਜ ਕੱਲ੍ਹ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ। ਪਰ ਇੰਡੀਆ ਤੇ ਇਸ ਦੇ ਜਿਹੜੇ ਰਿਲੇਸ਼ਨ US ਦੇ, ਉਸ ਨੂੰ ਕਾਫੀ ਵੱਡਾ ਜਿਹੜੀ ਸੱਟ ਲੱਗੀ ਆ। ਕੈਨੇਡਾ ਦੇ ਨੂੰ ਤਾਂ ਇੰਡੀਆ ਵਾਲੇ ਅੱਖਾਂ ਦਿਖਾਉਂਦੇ ਸੀਗੇ, ਪਰ ਉਹ ਇਹ ਨਹੀਂ ਸੀ ਉਦੋਂ ਜਾਣਨ ਦੀ ਕੋਸ਼ਿਸ਼ ਕਰ ਪਾ ਰਹੇ, ਜਾਂ ਉਹ ਸਮਝਣ ਦੀ ਨਹੀਂ ਸੀ ਕੋਸ਼ਿਸ਼ ਕਰ ਪਾ ਰਹੇ ਜਦੋਂ ਇਹ ਰਿਪੋਰਟਾਂ ਸਾਹਮਣੇ ਸੀ ਵੀ 5 ਆਈਜ਼ ਦੇ ਵਿੱਚੋਂ ਅਮਰੀਕਾ ਨੇ ਤਾਂ ਐਵੀਡੈਂਸ ਦਿੱਤਾ ਆ ਉਹਨਾਂ ਨੂੰ। ਅਮਰੀਕਾ ਦੇ ਕੋਲ ਤਾਂ ਇਹ ਆਲਰੇਡੀ ਜੂਨ ਮਹੀਨੇ ਦੇ ਵਿੱਚ ਸੀਗਾ, ਨਿਖਿਲ ਗੁਪਤਾ ਵਾਲਾ ਜਿਹੜਾ ਕਾਂਡ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ ਆਧਾਰ ਤੇ ਉਹਨਾਂ ਨੇ ਉਹ ਦੱਸਿਆ, ਉਹੀ ਚੀਜ਼ ਉੱਥੇ ਵਾਪਰੀ। ਫਿਰ ਉਸ ਤੋਂ ਬਾਅਦ ਦੇ ਵਿੱਚ ਉਸ ਕ੍ਰੈਡੀਬਲ ਐਵੀਡੈਂਸ ਦੀ ਚਰਚਾ ਜਿਹੜੀ ਉਹ ਚੱਲੀ। ਸੋ ਇੰਡੀਆ ਇਹ ਸਮਝ ਗਿਆ ਵੀ ਸ਼ਾਇਦ ਕੈਨੇਡਾ ਜਿਹੜਾ ਅਲੱਗ ਥਲੱਗ ਆ, ਉੱਥੇ ਬਹੁਤ ਸਾਰੇ ਆਰਟੀਕਲ ਇੱਥੇ ਤੱਕ ਕਿ ਜਿਹੜੇ ਬਾਹਰ ਬੈਠੇ ਵੀ, ਜਿਹੜੇ ਕਈ ਪੱਗਾਂ 'ਚ ਸਿੱਖ ਫਸਾਈ ਬੈਠੇ, ਪੱਗਾਂ 'ਚ ਜਿਹੜੇ ਸਿਰ ਫਸਾਈ ਬੈਠੇ ਆ, ਉਹ ਵੀ ਤੇ ਹੋਰ ਵੀ ਕਹਿਣ ਲੱਗ ਗਏ ਕੈਨੇਡਾ ਦਾ ਅਲੱਗ ਥਲੱਗ ਪੈ ਗਿਆ ਜੀ, ਕੈਨੇਡਾ ਤੇ ਇਕੱਲਾ ਹੋ ਗਿਆ, ਇਹਨਾਂ ਨੂੰ ਅਮਰੀਕਾ ਦਾ ਵੀ ਸਾਥ ਨਹੀਂ, ਇਹਨਾਂ ਨੂੰ ਕੋਈ ਨਹੀਂ ਪੁੱਛਦਾ। ਹੁਣ ਜਦੋਂ ਅਮਰੀਕਾ ਨੇ ਇਹ ਚੀਜ਼ ਗੱਲ ਆਖ ਦਿੱਤੀ ਆ, ਤਾਂ ਇਹ ਹੁਣ ਉਹਨਾਂ ਦੇ ਹਲਕ 'ਚੋਂ ਗੱਲ ਉਤਰ ਨਹੀਂ ਰਹੀ। ਇਹ ਇਹਨਾਂ ਦੇ ਲਈ ਬਹੁਤ ਵੱਡੀ ਜਿਹੜੀ ਇੱਕ ਸਮੱਸਿਆ, ਲੌਂਗ ਟਰਮ ਇਹਨਾਂ ਨੂੰ ਇਸ ਦੇ ਜਿਹੜੇ ਖਮਿਆਜ਼ੇ ਆ ਉਹ ਭੁਗਤਣੇ ਪੈ ਸਕਦੇ ਆ। ਇਹ ਕਿੱਦਾਂ ਅਲਾਈਨ ਹੁੰਦੇ ਆ, ਕਿਵੇਂ ਅਲਾਈਨ ਕਰਾਉਣਗੇ ਅਮਰੀਕਾ ਵਾਲੇ, ਇਹ ਗੱਲ ਜਿਹੜੀ ਇੱਕ ਡਿਫਰੈਂਟ ਆ। ਸੋ ਉਸੇ ਸੰਬੰਧ ਦੇ ਵਿੱਚ ਹਰਜੋਤ ਸਿੰਘ ਜੀ, ਵੀ ਹੁਣ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਵੋਟਾਂ ਵੀ ਪੈਣੀਆਂ ਆ ਰੈਫਰੈਂਡਮ ਨੂੰ ਜਿਹੜਾ ਉਹ ਲੈ ਕੇ, ਇਹ ਜਿੰਨੀਆਂ ਇਹ ਗੱਲਾਂ ਚਰਚਾਵਾਂ ਵੱਧ ਹੋ ਰਹੀਆਂ, ਉਹਨਾਂ ਲੋਕਾਂ ਦਾ ਜਿਹੜਾ ਜੋਸ਼ ਉਸ ਚੀਜ਼ ਦੇ ਲਈ ਵਧਣਾ ਆ। ਉਹ ਇਹ ਜਿੰਨੀ ਇਹ ਰੋਕਣ ਦੀ ਕੋਸ਼ਿਸ਼ ਕਰਦੇ ਆ ਇੰਡੀਆ ਵਾਲੇ, ਓਨਾ ਹੀ ਸਗੋਂ ਇਹ ਚੀਜ਼ਾਂ ਦੇ ਨਾਲ ਲੋਕਾਂ ਦੇ ਵਿੱਚ ਜੋਸ਼ ਜਿਹੜਾ ਉਹ ਵੱਧਦਾ ਆ। ਹੁਣ ਦੇਖੋ ਉੱਥੇ ਕੱਟ ਕੱਲ ਕਿੱਦਾਂ ਇੱਕ ਸੈਨ ਫਰਾਂਸਿਸਕੋ ਕ੍ਰੋਨਿਕਲ ਨੇ ਬੜਾ ਵੱਡਾ ਆਰਟੀਕਲ ਛਾਪਿਆ ਹੈ ਰੈਫਰੈਂਡਮ ਨੂੰ ਲੈ ਕੇ। ਉਹ ਕਹਿੰਦੇ ਵੀ ਕੈਲੀਫੋਰਨੀਆ 'ਚ ਇੱਕ ਵੋਟਾਂ ਹੋ ਰਹੀਆਂ ਵੀ ਉਹ ਸਿੱਖ ਪਾ ਰਹੇ ਹੈਗੇ ਆ, ਵੀ ਕਾਹਦੇ ਲਈ। ਉਹ ਕਹਿੰਦੇ ਕੈਲੀਫੋਰਨੀਆ 'ਚ ਕਈ ਜਿਹੜੇ ਏਰੀਏ ਆ ਉਹ ਕਹਿੰਦੇ ਵੀ ਸਾਨੂੰ ਅਲੱਗ ਕਰੋ, ਹਨਾ, ਵੀ ਉਹਨਾਂ ਨੂੰ ਵੀ ਇਹਨਾਂ ਵੱਲ ਦੇਖਣਾ ਚਾਹੀਦਾ ਹੈਗਾ। ਸੋ ਇਹ ਤਾਂ ਆਪਾਂ ਦੇਖਦੇ ਹੀ ਆ, ਕਿਉਂਕਿ ਵੀਕਐਂਡ ਦੇ ਉੱਤੇ ਆਈ ਥਿੰਕ ਮਾਰਚ ਵੀ ਕੀਤੀ ਸੀ ਸੈਨ ਫਰਾਂਸਿਸਕੋ ਦੇ ਜਿਹੜੇ 골ਡਨ ਗੇਟ ਬ੍ਰਿਜ, ਖਬਰ ਕੀਤੀ ਸੀ ਹਾਂਜੀ, ਵੀ ਉਹਦੇ ਵਿੱਚ ਵੀ ਉੱਥੇ ਜਿਹੜਾ ਉਹਨਾਂ ਨੇ ਉਹ ਕੀਤਾ ਸੀਗਾ। ਸੋ ਜੋਸ਼ੋ ਖਰੋਸ਼ ਬਹੁਤ ਬਣਿਆ ਪਿਆ ਆ ਲੋਕਾਂ ਨੂੰ, ਜਿਨ੍ਹਾਂ ਨੂੰ ਇਹ ਪਹਿਲੋਂ ਨਕਾਰਦੇ ਸੀਗੇ, ਜਿਨ੍ਹਾਂ ਨੂੰ ਇਹ ਕੁਛ ਨਹੀਂ ਸੀ ਮੰਨਦੇ, ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਇਹ ਫਰਕ ਤਾਂ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਉਹ ਪੈ ਰਿਹਾ ਹੈਗਾ ਆ। ਕਿਵੇਂ ਇਵੈਂਚੁਅਲੀ ਪਲੇ ਆਊਟ ਹੋਣਾ ਆ ਸਾਰਾ ਕੁਛ, ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਜਿਹੜਾ ਉਹ ਪਤਾ ਲੱਗਣਾ ਆ। ਸੋ ਦੇਖੋ ਕੀ ਜਿਹੜਾ ਇਸ ਦੇ ਵਿੱਚ ਅੱਗੇ ਹੁੰਦਾ ਆ। ਪਰ ਅਮਰੀਕਾ ਨੇ ਇਸ ਟਾਈਮ ਕਹਿ ਸਕਦੇ ਹਾਂ ਵੀ ਬਾਂਹ ਜਿਹੜੀ ਆ ਇੰਡੀਆ ਦੀ ਚੰਗੀ ਤਰ੍ਹਾਂ ਮਰੋੜੀ ਹੈਗੀ ਆ। ਪ੍ਰੈਜ਼ੀਡੈਂਟ ਦਾ ਉੱਥੋਂ ਜਾਣ ਤੋਂ ਨਾ ਕਰਨਾ, ਕੁਆਡ ਦੀ ਸਮਿਟ ਦੇ ਲਈ ਅਗਲੀਆਂ ਡੇਟਾਂ ਦਾ ਐਲਾਨ ਅਜੇ ਤੱਕ ਨਾ ਹੋਣਾ, ਕ੍ਰਿਸਟੋਫਰ ਵਰੇ ਦਾ ਉੱਥੇ ਜਿਹੜਾ ਉਹ ਜਾਣਾ, ਤੇ ਇਹ ਸਾਰੀਆਂ ਚੀਜ਼ਾਂ ਜੋ ਇਸ ਟਾਈਮ ਪੈਰਲਲੀ ਚੱਲ ਰਹੀਆਂ। ਗਵਾਂਢੀ ਮੁਲਕ ਦੇ ਵਿੱਚ ਸੀਸਿਸ ਵਾਲਿਆਂ ਦਾ ਜਿਹੜਾ ਉਹ ਬਿਆਨ ਆਉਣਾ, ਨਿੱਜਰ ਹੁਣਾ ਦੇ ਕਤਲ ਦੇ ਮਾਮਲੇ ਦੇ ਵਿੱਚ, ਉਹ ਸਾਰੀਆਂ ਚੀਜ਼ਾਂ ਇਸ ਟਾਈਮ ਭਾਰਤ ਦੀਆਂ ਨੀਂਦਾਂ ਨੂੰ ਉਡਾਈ ਬੈਠੀ। ਇੱਕ ਸ਼ਰਮਾ ਸਾਹਿਬ ਕਮੈਂਟ ਪਾਈ ਜਾਂਦੇ ਫੇਸਬੁੱਕ ਤੇ ਵੀ ਪੰਜਾਬ ਦੀ ਪ੍ਰੋਬਲਮ ਦਾ ਤੁਹਾਨੂੰ ਪਤਾ ਨਹੀਂ ਹੈ, ਇਹ ਬਾਹਰ ਨਿਕਲੋ ਇਹਦੇ ਬਾਅਦ। ਭਰਾਵਾ ਪੰਜਾਬ ਦੀ ਪ੍ਰੋਬਲਮ ਦੀ ਨਹੀਂ ਗੱਲ ਕਰਦੇ, ਅਸੀਂ ਅਮਰੀਕਾ 'ਚ ਬੈਠੇ ਅਮਰੀਕਨ ਸਿਟੀਜ਼ਨ ਦੇ ਕਤਲ ਹੋਣ ਦੀ ਗੱਲ ਕਰਦੇ ਹਾਂ।
ਨਹੀਂ ਠੀਕ ਆ। ਤੇ ਨਾਲੇ ਪੰਜਾਬ ਦੀ ਪ੍ਰੋਬਲਮ ਦਾ ਪਤਾ ਕਿਹਨੂੰ ਨਹੀਂ ਹੈ, ਸਾਰੇ ਉੱਥੋਂ ਹੀ ਆਏ ਆ। Yeah, ਇੱਥੋਂ yeah. ਇੱਥੋਂ ਥੋੜੀ ਜਿਹੜੀ ਹੈ ਮਦਦ ਉੱਥੇ ਘੱਲੀ ਜਾਂਦੀ ਹੈ, ਕਿੰਨੇ ਸੋ ਲੋਕ। ਕੱਲ ਵੀ ਆਪਾਂ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਉਹਨਾਂ ਨੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਰਿਕਰੂਟ ਕੀਤੇ ਹੋਏ ਹੈਗੇ ਇਦਾਂ ਦੇ ਬੰਦੇ, ਜਿਹੜਾ ਉਹ ਟਰੋਲ ਕਰਦੇ ਹੈਗੇ ਆ। ਹਾਂ ਹਾਂ, ਵਾਸ਼ਿੰਗਟਨ ਪੋਸਟ ਦੀ ਕੱਲ ਉਹ ਆਰਟੀਕਲ ਸੀ ਵੀ ਬਹੁਤ ਵਧੀਆ ਮੋਦੀ ਸੀ ਦੀ ਕਿੱਦਾਂ ਛਵੀ ਨੂੰ ਸੁਧਾਰਨ ਦੇ ਲਈ ਇਦਾਂ ਦੇ ਬਥੇਰੇ ਜਿਹੜੇ ਉਹਨਾਂ ਨੇ ਰੱਖੇ ਹੋਣੇ ਆ, ਨਹੀਂ ਉਹ ਕਰ ਰਹੇ ਆ। ਜੋ ਇਸ ਟਾਈਮ ਜੋ ਉਹਨਾਂ ਨੇ ਕਿਸਾਨੀ ਜਿਹੜੇ ਅੰਦੋਲਨ ਵੇਲੇ ਕੀਤਾ ਸੀਗਾ, ਜਦੋਂ BBC ਨੇ ਪਰਦਾਫਾਸ਼ ਕੀਤਾ ਵੀ ਕਿੱਦਾਂ ਨਕਲੀ ਟਰੋਲਸ ਸਿੱਖਾਂ ਦੀ ਛਵੀ ਨੂੰ ਖਰਾਬ ਕਰਨ ਦੀ, ਉੱਥੇ ਜਿਹੜੀ ਉਹ ਪੰਜਾਬੀਆਂ ਦੀ ਛਵੀ ਨੂੰ, ਸਿੱਖਾਂ ਦੀ ਛਵੀ ਨੂੰ ਖਰਾਬ ਕਰਦੇ ਸੀ, ਉਸੇ ਤਰੀਕੇ ਦੇ ਨਾਲ ਇਹ ਅੱਜ ਦੇ ਮੌਕੇ ਵੀ ਉਹੀ ਕੁਛ ਚੱਲ ਰਿਹਾ ਹੈ। ਤੇ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਹੋਰ ਕੀ ਕੁਝ ਅਮਰੀਕਾ 'ਚ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ।
ब्रेक तो बाद एक फिर आप सब का स्वागत है। इस वक्त प्रोग्राम चल रहा है जी इस टाइम अपडेट अमेरिका। हरजोत सिंह जी आਇਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਵੱਲ ਚੱਲੀਏ। ਹਾਰਵਰਡ ਯੂਨੀਵਰਸਿਟੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਕਲੌਡੀਆ ਗੇ, ਉਹ ਆਪਣੀ ਪੋਜੀਸ਼ਨ ਤੋਂ ਸਟੈਪ ਡਾਊਨ ਨਹੀਂ ਕਰਨਗੇ। ਜਿਹੜੇ ਉਹਨਾਂ ਦੇ ਕਮੈਂਟ ਸੀਗੇ ਐਂਟੀਸੈਮਿਟਿਜ਼ਮ ਦੀ ਜੋ ਟੈਸਟੀਮੋਨੀ ਹੋਈ ਸੀ ਉਹਦੇ ਸਬੰਧ ਦੇ ਵਿੱਚ, ਜੋ ਹਾਈਐਸਟ ਗਵਰਨਿੰਗ ਬਾਡੀ ਹੈਗੀ ਹਾਰਵਰਡ ਯੂਨੀਵਰਸਿਟੀ ਦੀ, ਉਹਨਾਂ ਨੇ ਇਹ ਜਿਹੜੀਆਂ ਕਾਲ ਸੀਆਂ ਉਹ ਰਿਜੈਕਟ ਕਰ ਦਿੱਤੀਆਂ ਵੀ ਨਹੀਂ, ਉਹਨਾਂ ਨੂੰ ਆਫਿਸ ਤੋਂ ਨਹੀਂ ਰਿਮੂਵ ਕੀਤਾ ਜਾ ਸਕਦਾ। ਕਹਿੰਦੇ ਵੀ ਉਹਨਾਂ ਦੀਆਂ ਜਿਹੜੀ ਸਰਵਿਸਿਜ਼ ਆ ਉਹ ਕਮਿਊਨਿਟੀ ਨੂੰ ਉਹਦੀ ਬਹੁਤ ਜ਼ਰੂਰਤ ਆ, ਖਾਸ ਕਰਕੇ ਹੀਲ ਕਰਨ ਦੇ ਲਈ, ਤੇ ਹੋਰ ਬਹੁਤ ਸਾਰੇ ਜਿਹੜੇ ਸੁਸਾਇਟੀ ਦੇ ਵਿੱਚ ਇਸ਼ੂਜ਼ ਆ, ਸੀਰੀਅਸ ਇਸ਼ੂਜ਼ ਆ, ਉਹਨਾਂ ਨੂੰ ਜਿਹੜਾ ਆ ਸੈੱਟ ਕਰਨ ਦੇ ਲਈ। ਐਲਸੀ ਸਟੈਪਨਿਕ ਜੋ ਰਿਪਬਲਿਕਨ ਨਿਊਯਾਰਕ ਤੋਂ ਕਾਂਗਰਸ ਵੂਮਨ ਆ, ਉਹਨਾਂ ਨੇ ਕਾਫੀ ਜਿਹੜਾ ਆ ਜ਼ੋਰ ਪਾਇਆ ਸੀ ਭਈ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਨੂੰ ਉਹਨਾਂ ਦੀ ਪੋਜੀਸ਼ਨ ਤੋਂ ਲਾਇਆ ਜਾਵੇ। ਹਾਲਾਂਕਿ ਰਿਪਰੈਜ਼ੈਂਟੇਟਿਵ ਐਲਸੀ ਸਟੈਪਨਿਕ ਖੁਦ ਹਾਰਵਰਡ ਯੂਨੀਵਰਸਿਟੀ ਦੀ ਗ੍ਰੈਜੂਏਟ ਆ 2006 ਦੀ। ਦਸੰਬਰ 5 ਨੂੰ ਹੀਅਰਿੰਗ ਹੋਈ ਸੀ। ਉਸ ਹੀਅਰਿੰਗ ਦੇ ਦੌਰਾਨ ਜੋ ਕੁਐਸਚਨ ਆਨਸਰ ਚੱਲੇ ਸੀ ਉਹਦੇ ਸੰਬੰਧ ਦੇ ਵਿੱਚ 3 ਯੂਨੀਵਰਸਿਟੀਆਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਫਸਾਇਆ ਗਿਆ ਸੀ। ਹਾਲਾਂਕਿ ਯੂਨੀਵਰਸਿਟੀ ਆਫ ਪੈਂਸਿਲਵੇਨੀਆ ਦੇ ਪ੍ਰੈਜ਼ੀਡੈਂਟ ਲਿਜ਼ ਮੈਗਿਲ ਉਹ ਆਲਰੇਡੀ ਰਿਜ਼ਾਈਨ ਕਰ ਗਏ। ਮੈਸਾਚੂਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹਦੇ ਉੱਤੇ ਵੀ ਜਿਹੜਾ ਪ੍ਰੈਸ਼ਰ ਪਾਇਆ ਜਾ ਰਿਹਾ ਸੀ ਵੀ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ। ਸੋ ਹਾਰਵਰਡ ਯੂਨੀਵਰਸਿਟੀ ਦੇ ਪ੍ਰੈਜ਼ੀਡੈਂਟ ਲੱਗਦਾ ਵੀ ਹੁਣ ਉਹ ਆਪਣੀ ਪੋਜੀਸ਼ਨ ਤੇ ਰਹਿਣਗੇ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜ਼ੈਲੈਂਸਕੀ ਹੁਣੀ ਜੋ ਕਿ ਅਮਰੀਕਾ ਵਿੱਚ ਪਹੁੰਚੇ ਆ, ਹੋਰ ਮਿਲਟਰੀ ਰਾਸ਼ੀ ਦੇ ਲਈ ਉਹਨਾਂ ਨੇ ਗੁਹਾਰ ਜਿਹੜੀ ਉਹ ਲਾਈ ਆ, ਪਰ ਰਾਈਟ ਨਾਓ ਜਿਹੜੇ ਰਿਪਬਲਿਕਨਸ ਆ ਉਹ ਉਹਨਾਂ ਦਾ ਸਾਥ ਨਹੀਂ ਦੇ ਰਹੇ। ਉਹਨਾਂ ਨੇ ਨਾ ਕਰ ਦਿੱਤੀ ਸੀ ਪਹਿਲੋਂ ਵੀ ਇਸ ਬਿੱਲ ਦੇ ਵਿੱਚ ਯੂਕਰੇਨ ਦੇ ਨਾਲ ਇਜ਼ਰਾਈਲ ਤੇ ਹੋਰ ਚੀਜ਼ਾਂ ਦੇ ਲਈ ਰਾਸ਼ੀ ਰੱਖੀ ਗਈ ਸੀ, ਜਿਸ ਦੇ ਉੱਤੇ ਨਾ ਕਰ ਦਿੱਤੀ ਸੀ ਰਿਪਬਲਿਕਨਸ ਨੇ, ਇਹ ਕਹਿ ਕੇ ਵੀ ਤੁਸੀਂ ਜਿਹੜੇ ਸਦਰਨ ਬਾਰਡਰ ਦੇ ਉੱਤੇ ਜੀ ਸਥਿਤੀ ਆ
ਉਸ ਨੂੰ ਕਾਬੂ ਕਰਨ ਦੇ ਲਈ ਉਹਦੇ ਲਈ ਇਸ ਦੇ ਵਿੱਚ ਜ਼ਿਆਦਾ ਰਾਸ਼ੀ ਰੱਖੋ, ਫਿਰ ਆਪਾਂ ਇਸ ਬਾਰੇ ਸੋਚ ਸਕਦੇ ਹਾਂ। ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹ ਦੋਨਾਂ ਹੀ ਪਾਰਟੀਆਂ ਦੇ ਲੀਡਰਸ ਨੂੰ ਮਿਲੇ ਆ, ਚਾਹੇ ਉਹ ਸੈਨੇਟਰ ਚੱਕ ਸ਼ੂਮਰ ਆ ਜਾਂ ਸੈਨੇਟਰ ਮਿਚ ਮਕੋਨਲ ਆ। ਉਹਨਾਂ ਨੇ ਬਾਕੀਆਂ ਦੇ ਨਾਲ ਵੀ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਦੋਨਾਂ ਚੈਂਬਰਸ ਦੇ ਵਿੱਚ। ਇਸ ਟਾਈਮ ਜਿਹੜੇ ਰਿਪਬਲਿਕਨਸ ਨੇ ਕਿਹਾ ਹੈ ਵੀ ਬਾਰਡਰ ਡੀਲ ਤੋਂ ਬਗੈਰ ਇਸ ਉੱਤੇ ਉਹ ਐਕਟ ਨਹੀਂ ਕਰਨਗੇ। ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਇੱਕ ਵਾਰੀ ਫਿਰ ਉਹ ਜਲਦ ਮੁਲਾਕਾਤ ਕਰ ਸਕਦੇ ਆ। ਹਾਲ ਦੀ ਘੜੀ ਜ਼ੈਲੈਂਸਕੀ ਹੋਣਾ ਦੀ ਇਹ ਜਿਹੜੀ ਗੁਹਾਰ ਵੀ ਰੂਸ ਦੇ ਨਾਲ ਲੜਾਈ ਦੇ ਲਈ ਉਹਨਾਂ ਨੂੰ ਜਿਹੜੀ ਰਾਸ਼ੀ ਚਾਹੀਦੀ ਆ ਤੇ ਮਿਲਟਰੀ ਸਹਾਇਤਾ ਚਾਹੀਦੀ ਆ, ਉਸ ਦੇ ਵਿੱਚ ਕੋਈ ਉਹਨਾਂ ਨੂੰ ਸਮਰਥਨ ਨਹੀਂ ਮਿਲ ਰਿਹਾ ਹੈਗਾ। ਡੈਮੋਕ੍ਰੇਟ ਪਾਰਟੀ ਨੇ ਕੋਸ਼ਿਸ਼ ਕਰ ਰਹੇ ਸੀਗੇ ਵੀ ਭਾਈ ਪ੍ਰੈਜ਼ੀਡੈਂਟ ਵੀ ਇਹਨਾਂ ਨੂੰ ਕੁਛ ਨਾ ਕੁਛ ਰਾਸ਼ੀ ਜਿਹੜੀ ਉਹ ਮਿਲ ਜਾਵੇ। ਜਦੋਂ ਰਿਪਬਲਿਕਨਸ ਨੇ ਨਾ ਕੀਤੀ ਤਾਂ ਉਹਨਾਂ ਨੇ ਹੁਣ ਜ਼ੈਲੈਂਸਕੀ ਉਹਨਾਂ ਨੂੰ ਇੱਥੇ ਸੱਦਿਆ ਵੀ ਸੀਗਾ, ਉਹ ਆਏ ਵੀ ਸੀ ਇਸੇ ਕਰਕੇ ਵੀ ਭਾਈ ਉਹਨਾਂ ਨੂੰ ਮਿਲਟਰੀ ਦੀ ਸਹਾਇਤਾ ਜਿਹੜੀ ਉਹ ਮਿਲੇ। ਪਰ ਉਹਨਾਂ ਨੇ ਜਿਹੜਾ ਹਾਲ ਦੀ ਘੜੀ ਲੋਕਾਂ ਦਾ ਜਾਂ ਇਹਨਾਂ ਲਾਅ ਮੇਕਰਸ ਦਾ ਮਨ ਬਦਲਣ ਦੇ ਵਿੱਚ ਨਾਕਾਮਯਾਬ ਹੀ ਰਹੇ ਆ। ਸੈਨੇਟਰ ਲਿੰਡਜ਼ੀ ਗ੍ਰਾਹਮ ਨੇ ਜ਼ੈਲੈਂਸਕੀ ਹੁਣਾਂ ਨੂੰ ਕਿਹਾ ਸੀਗਾ ਵੀ ਉਹ ਧੰਨਵਾਦ ਕਰਨ ਮਾਈਕ ਜੌਨਸਨ ਦਾ, ਜਿਹੜੇ ਸਪੀਕਰ ਨੇ, ਵੀ ਉਹ ਸਪੈਂਡਿੰਗ ਪੈਕੇਜ ਨੂੰ ਇਸ ਦੇ ਉੱਤੇ ਵੋਟ ਕਰਵਾਉਣ ਦੇ ਲਈ ਹਾਮੀ ਵੀ ਜਿਹੜੀ ਉਹ ਭਰ ਰਹੇ ਹੈਗੇ ਆ। ਸੋ ਦੇਖੋ ਵੀ ਅੱਗੇ ਹੁਣ ਕੀ ਬਣਦਾ ਆ, ਵੀ ਕੀ ਇਸ ਦੇ ਵਿੱਚ ਬਣੂਗਾ। ਪਰ ਜਿੱਦਾਂ ਰੂਸ ਦੇ ਪੱਤੇ ਵੀ ਵਿਕੇ ਆ, ਯੂਕਰੇਨ ਰੂਸ ਦੇ ਨਾਲ ਸਿੰਘ ਤਾਂ ਹੀ ਫਸਾਈ ਬੈਠਾ ਆ, ਸਿਰ ਤਾਂ ਹੀ ਫਸਾਈ ਬੈਠਾ ਆ ਜੇ ਇਸ ਨੂੰ ਵੈਸਟ ਦੇ ਮੁਲਕਾਂ ਦੇ ਵੱਲੋਂ ਲਗਾਤਾਰ ਜਿਹੜੀ ਸਹਾਇਤਾ ਆ, ਰਾਸ਼ੀ ਆ, ਉਹ ਮਿਲ ਰਹੀ ਹੈਗੀ ਆ। ਤੇ ਜੇ ਇਹ ਰਾਸ਼ੀ ਮਿਲਣੀ ਬੰਦ ਹੁੰਦੀ ਆ ਤਾਂ ਯੂਕਰੇਨ ਦੇ ਕਾਫੀ ਹਾਲਾਤ ਮਾੜੇ ਜਿਹੜੇ ਆ ਉਸ ਦੇ ਵਿੱਚ ਬਣ ਸਕਦੇ ਆ। ਸੋ ਕਹਿੰਦੇ ਵੀ ਕਲੋਜ਼ ਡੋਰ ਮੀਟਿੰਗਸ ਇਹਨਾਂ ਦੀਆਂ ਹੋਈਆਂ ਆ। ਕਹਿੰਦੇ ਫਰੈਂਡਲੀ ਤੇ ਕੈਂਡਿਡ ਕਨਵਰਸੇਸ਼ਨ ਉਹਨਾਂ ਦੀ ਹੋਈ ਆ। ਜ਼ੈਲੈਂਸਕੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਆਖਿਆ ਆ, ਤੇ ਕਹਿੰਦੇ ਵੀ ਪਰਸਨਲ ਸਪੋਰਟ ਤਾਂ ਉਹ ਕਰ ਰਹੇ ਆ, ਪਰ ਹੁਣ ਉਹਨਾਂ ਨੂੰ ਸਾਰਿਆਂ ਦੀ ਇਸ ਦੇ ਵਿੱਚ ਸਪੋਰਟ ਦੀ ਜ਼ਰੂਰਤ ਰਹੇਗੀ। ਸੋ ਬਿਲਕੁਲ ਕਹਿੰਦੇ ਵੀ ਜਿਹੜਾ ਮੈਕਸੀਕੋ ਦਾ ਬਾਰਡਰ ਆ ਉਹਦੇ ਉੱਤੇ ਜਿਹੜਾ ਕ੍ਰਾਈਸਿਸ ਆ ਉਹ ਯੂਕਰੇਨ ਨੂੰ ਇੱਕ ਤਰ੍ਹਾਂ ਦੇ ਨਾਲ ਅਸਰ ਕਰ ਰਿਹਾ ਹੈਗਾ। BBC ਨੇ ਵੀ ਅੱਜ ਇਹ ਰਿਪੋਰਟ ਛਾਪੀ ਆ ਵੀ ਜੇ ਸਹਾਇਤਾ ਯੂਕਰੇਨ ਨੂੰ ਨਹੀਂ ਮਿਲਦੀ ਤੇ ਇਹਦਾ ਜਿਹੜਾ ਅਸਰ ਆ ਉਹ ਯੂਕਰੇਨ ਦੇ ਉੱਤੇ ਬਹੁਤ ਵੱਡਾ ਪਊਗਾ। ਜ਼ੈਲੈਂਸਕੀ ਹੁਣੀ $60 ਬਿਲੀਅਨ ਦਾ ਏਡ ਪੈਕੇਜ ਮੰਗ ਰਹੇ ਹੈਗੇ ਆ। ਯੂਕਰੇਨ ਦੀ ਫਸਟ ਲੇਡੀ ਓਲੇਨਾ ਜ਼ੈਲੈਂਸਕਾ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਆ ਵੀ ਅਸੀਂ ਇੱਕ ਤਰ੍ਹਾਂ ਨਾਲ ਬਹੁਤ ਖਤਰੇ ਦੇ ਵਿੱਚ ਹੈਗੇ ਆ ਜੇ ਅਮਰੀਕਾ ਦੀ ਸਪੋਰਟ ਸਾਨੂੰ ਨਹੀਂ ਮਿਲਦੀ ਹੈਗੀ। ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਕੋਸ਼ਿਸ਼ ਤਾਂ ਕਰ ਰਹੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਸਹਿਮਤੀ ਹੋਵੇ ਤੇ ਉਹਨਾਂ ਦੀ ਜਿਹੜੀ ਸਪੋਰਟ ਕੀਤੀ ਜਾਵੇ। ਕੀਲ ਇੰਸਟੀਚਿਊਟ ਆ ਇੱਕ, ਉਹ ਟਰੈਕ ਕਰਦੀ ਆ ਸਪੋਰਟ। ਉਹਨਾਂ ਨੇ ਕਿਹਾ USA ਨੇ ਹੁਣ ਤੱਕ 44 ਬਿਲੀਅਨ ਪਾਉਂਡ ਬਰਥ ਮਿਲਟਰੀ ਇਕਵਿਪਮੈਂਟ ਜਿਹੜਾ ਦਿੱਤਾ ਆ। ਜਰਮਨੀ ਸੈਕੰਡ ਆ ਜਿਨ੍ਹਾਂ ਨੇ $18 ਬਿਲੀਅਨ ਦਾ ਦਿੱਤਾ ਆ। UK ਨੇ 6.9 ਬਿਲੀਅਨ, ਨਾਰਵੇ 3.8 ਬਿਲੀਅਨ, ਫਿਰ ਡੈਨਮਾਰਕ, ਪੋਲੈਂਡ, ਨੀਦਰਲੈਂਡ, ਕੈਨੇਡਾ ਨੇ ਵੀ $2.1 ਬਿਲੀਅਨ ਦਿੱਤਾ, ਫਿਨਲੈਂਡ ਨੇ $1.5 ਬਿਲੀਅਨ। ਸੋ ਇਹ ਸਾਰੇ ਮੁਲਕ ਜਿਹੜੇ ਆ ਯੂਕਰੇਨ ਨੂੰ ਸਹਾਇਤਾ ਦੇ ਰਹੇ ਆ, ਪਰ ਹੁਣ ਬੜਾ ਇੱਕ ਜੰਕਸ਼ਨ ਇਸ ਤੇ ਪਹੁੰਚ ਚੁੱਕੇ ਆ ਵੀ ਜਿੱਥੇ ਉਹਨਾਂ ਨੂੰ ਇਸ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਆ। ਤੇ ਬਾਕੀ ਜਿਹੜੀ ਉਹਨਾਂ ਦੀ ਪ੍ਰੋਡਕਸ਼ਨ ਹੁੰਦੀ ਹੈਗੀ ਆ ਕਣਕ ਦੀ, ਉਹਦੇ ਵਿੱਚ ਵੀ ਕਈ ਵਾਰੀ ਰੋਕ ਦਿੱਤੀ ਜਾਂਦੀ ਆ ਬਾਹਰ ਭੇਜਣ ਦੇ ਲਈ। ਸੋ ਥੱਕੇ ਵੀ ਪਏ ਆ ਕਹਿੰਦੇ ਲੋਕ ਲੜ ਕੇ, ਕਿਉਂਕਿ ਹੁਣ 20 ਮਹੀਨੇ ਦੇ ਕਰੀਬ ਹੋ ਚੁੱਕੇ ਆ ਆਜ਼ਾਦੀ ਲੜਾਈ ਲੱਗੀ ਹੋਈ ਆ। ਰਸ਼ੀਆ ਵਾਲੇ ਵੀ ਥੱਕੇ ਪਏ ਆ ਤੇ ਯੂਕਰੇਨ ਵਾਲੇ ਵੀ ਜਿਹੜੇ ਆ ਫੌਜੀ ਜਿਹੜੇ ਲੜ ਰਹੇ ਆ ਉਹ ਪੂਰੀ ਤਰ੍ਹਾਂ ਟਾਇਰਡ ਹੋਏ ਪਏ ਆ। ਮਿਲੀਅਨਸ ਆਫ ਲੋਕ ਯੂਕਰੇਨ ਨੂੰ ਛੱਡ ਕੇ ਵੱਖ-ਵੱਖ ਮੁਲਕਾਂ 'ਚ ਪਹੁੰਚ ਚੁੱਕੇ। ਅਮਰੀਕਾ 'ਚ ਵੀ ਬਹੁਤ ਆਏ ਆ ਜਿਨ੍ਹਾਂ ਨੇ ਪੋਲੀਟੀਕਲ ਅਸਾਈਲਮ ਲਏ ਆ। ਕੈਨੇਡਾ 'ਚ ਕਹਿੰਦੇ 1 ਮਿਲੀਅਨ ਤੱਕ ਯੂਕਰੇਨ ਦੇ ਲੋਕ ਆ ਪਹੁੰਚੇ ਹੈਗੇ। ਸੋ ਬਹੁਤ ਵੱਡੀ ਗਿਣਤੀ 'ਚ ਲੋਕ ਉੱਥੋਂ ਮੂਵ ਵੀ ਹੋ ਰਹੇ ਹੈਗੇ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਹਿੱਪਾ ਵਰਗੇ ਲਾਅ ਨੇ ਵੀ ਤੁਹਾਡੀ ਜਿਹੜੀ ਮੈਡੀਕਲ ਡਾਟਾ ਆ ਉਹ ਕਿਸੇ ਦੇ ਨਾਲ ਵੀ ਸ਼ੇਅਰ ਨਹੀਂ ਹੋ ਸਕਦਾ। ਪਰ ਹੁਣ ਇੱਕ ਨਵੀਂ ਇਨਕੁਆਇਰੀ ਨੇ ਇਸ ਸਾਰੀਆਂ ਚੀਜ਼ਾਂ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਆ। ਇਨਕੁਆਇਰੀ ਦੇ ਵਿੱਚ ਇਹ ਲੱਭਿਆ ਆ, ਇਹ ਪਾਇਆ ਗਿਆ ਆ ਵੀ ਜਿਹੜੀਆਂ ਫਾਰਮੇਸੀਜ਼ ਆ ਜਿਨ੍ਹਾਂ ਦੇ ਕੋਲ ਤੁਹਾਡਾ ਮੈਡੀਕਲ ਡਾਟਾ ਹੁੰਦਾ ਆ, ਉਹ ਪੁਲਿਸ ਦੇ ਨਾਲ ਤੁਹਾਡਾ ਡਾਟਾ ਸ਼ੇਅਰ ਕਰ ਰਹੇ ਆ, ਉਹ ਵੀ ਬਗੈਰ ਕਿਸੇ ਵਾਰੰਟ ਤੋਂ। ਅਮਰੀਕਾ ਦੀ ਜਿਹੜੀ ਹੈਲਥ ਪ੍ਰਾਈਵੇਸੀ ਦੇ ਵਿੱਚ ਇਹ ਹੁਣ ਨਵੀਂ ਡਿਬੇਟ, ਨਵਾਂ ਵਿਵਾਦ, ਨਵੀਂ ਚਰਚਾ ਜਿਹੜੀ ਆ
ਉਹ ਛਿੜ ਚੁੱਕੀ ਆ। ਅਬੋਰਸ਼ਨ ਦਾ ਮੁੱਦਾ, ਡਰੱਗ ਦੇ ਨਾਲ ਰਿਲੇਟਡ ਬਹੁਤ ਸਾਰੇ ਮੁੱਦੇ, ਰੀਪਰੋਡਕਟਿਵ ਹੈਲਥ ਦੇ ਨਾਲ ਬਹੁਤ ਸਾਰੇ ਮੁੱਦੇ ਕਈ ਸਟੇਟਾਂ ਦੇ ਵਿੱਚ ਅਹਿਮ ਇਸ਼ੂ ਇਸ ਇਲੈਕਸ਼ਨ ਦੇ ਵਿੱਚ ਬਣ ਰਹੇ ਆ। ਜਿੱਥੇ ਕਈ ਸੂਬਿਆਂ ਦੇ ਵਿੱਚ ਅਬੋਰਸ਼ਨ ਕਰਾਉਣ ਵਾਲਿਆਂ ਨੂੰ ਜਿਹੜਾ ਆ ਉਹ ਅੰਦਰ ਕਰਨ ਦਾ, ਉਹਨਾਂ ਨੂੰ ਜੁਰਮਾਨੇ ਕਰਨ ਦਾ, ਇੱਦਾਂ ਦੀਆਂ ਮੱਦਾਂ ਰੱਖੀਆਂ ਗਈਆਂ ਆ। ਉੱਥੇ ਪੁਲਿਸ ਦੇ ਨਾਲ ਉਹ ਡਾਟਾ ਬਗੈਰ ਕਿਸੇ ਵਾਰੰਟ ਤੋਂ ਸ਼ੇਅਰ ਕਰਨਾ ਫਾਰਮੇਸੀਜ਼ ਦੇ ਦੁਆਰਾ, ਉਹ ਹੁਣ ਇੱਕ ਨਵੀਂ ਚਰਚਾ ਨੂੰ ਜਨਮ ਦੇ ਰਿਹਾ ਹੈਗਾ ਆ। ਹਾਵੀਅਰ ਬਕੇਰਾ ਜਿਹੜੇ ਨੇ ਸੈਕਟਰੀ ਨੇ ਡਿਪਾਰਟਮੈਂਟ ਆਫ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ, ਉਹਨਾਂ ਨੇ ਜਿਹੜੀ ਪਾਲਿਸੀ ਦੇ ਵਿੱਚ ਇਹ ਰਿਵੀਲ ਕੀਤਾ ਹੈ, ਲੈਟਰ ਜਿਹੜੀ ਲਿਖੀ ਸੀ ਉਸ ਦੇ ਵਿੱਚ ਇਹ ਪਤਾ ਲੱਗਾ CVS ਹੈਲਥ, ਕਰੋਗਰ ਤੇ ਰਾਈਟ ਏਟ ਦੀਆਂ ਕੁੱਲ ਮਿਲਾ ਕੇ 60,000 ਤੋਂ ਵੱਧ ਲੋਕੇਸ਼ਨਸ ਨੇ ਦੁਨੀਆ ਭਰ ਦੇ ਵਿੱਚ। ਕਹਿੰਦੇ ਵੀ ਇਹਨਾਂ ਚੇਂਜ ਦੀ ਰਿਕੁਆਇਰਮੈਂਟ ਆ ਵੀ ਲਾਇਰਸ ਰਿਵਿਊ ਕਰਨਗੇ ਲਾ ਇਨਫੋਰਸਮੈਂਟ ਦੀਆਂ ਰਿਕੁਐਸਟ ਨੂੰ। ਜੇ ਕਿਸੇ ਫਾਰਮੇਸੀ ਦੇ ਸਟਾਫ ਮੈਂਬਰ ਦੇ ਕੋਲੋਂ ਕਿਸੇ ਕਸਟਮਰ ਦਾ ਡਾਟਾ ਮੈਡੀਕਲ ਰੈਕਡ ਜਿਹੜਾ ਆ ਉਹ ਮੰਗਿਆ ਜਾਂਦਾ ਆ, ਪਰ ਹੁਣ ਕਹਿੰਦੇ ਵੀ ਇਸ ਨਵੀਂ ਜਿਹੜੀ ਇਨਕੁਆਇਰੀ ਦੇ ਵਿੱਚ ਇਹ ਪਤਾ ਲੱਗਾ ਆ ਵੀ ਬਹੁਤ ਵਾਰੀ ਇੱਦਾਂ ਹੋਇਆ ਆ ਵੀ ਕਈ ਜਿਹੜੀਆਂ ਫਾਰਮੇਸੀਜ਼ ਵਾਲੇ ਆ ਉਹ ਬਗੈਰ ਕਿਸੇ ਵਾਰੰਟ ਤੋਂ, ਬਗੈਰ ਕਿਸੇ ਜਾਂਚ ਪਰਖ ਤੋਂ ਉਹ ਲੋਕਾਂ ਦਾ ਜਿਹੜਾ ਮੈਡੀਕਲ ਡਾਟਾ ਹੈ, ਜਿਹੜਾ ਕਿ ਕੌਨਫੀਡੈਂਸ਼ੀਅਲ ਆ, ਪ੍ਰਾਈਵੇਟ ਡਾਟਾ ਆ, ਉਹ ਪੁਲਿਸ ਅਧਿਕਾਰੀਆਂ ਦੇ ਨਾਲ, ਪੁਲਿਸ ਪ੍ਰਸ਼ਾਸਨ ਦੇ ਨਾਲ ਜਿਹੜਾ ਆ ਉਹ ਸ਼ੇਅਰ ਕੀਤਾ ਜਾ ਰਿਹਾ ਹੈਗਾ ਆ। ਸੋ CVS, ਕਰੋਗਰ ਤੇ ਰਾਈਟ ਏਟ ਵਾਲੇ ਕਹਿੰਦੇ ਵੀ ਅਸੀਂ ਹੁਣ ਇੰਸਟਰਕਟ ਕਰ ਰਹੇ ਹਾਂ ਆਪਣੇ ਸਟਾਫ ਮੈਂਬਰਸ ਨੂੰ ਵੀ ਭਾਈ ਲਾ ਇਨਫੋਰਸਮੈਂਟ ਦੀਆਂ ਜਿਹੜੀਆਂ ਰਿਕੁਐਸਟ ਆ ਰਹੀਆਂ ਆ ਉਹਨਾਂ ਨੂੰ ਪ੍ਰੋਸੈਸ ਔਨ ਦਾ ਸਪੌਟ ਇਸ ਹਿਸਾਬ ਦੇ ਨਾਲ ਜਿਹੜਾ ਹੁਣ ਨਾ ਕੀਤਾ ਜਾਵੇ। ਜੇ ਕੋਈ ਕਰ ਰਿਹਾ ਆ ਸਟਾਫ ਮੈਂਬਰਸ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਾਫੀ ਜਿਹੜਾ ਦਬਾਅ ਜਿਹੜਾ ਆ ਉਹ ਪੈ ਰਿਹਾ ਹੈ, ਪਾਇਆ ਜਾ ਰਿਹਾ ਸੀਗਾ ਪੁਲਿਸ ਦੇ ਦੁਆਰਾ। ਤੇ ਕਹਿੰਦੇ ਵੀ ਉਸ ਦਬਾਅ ਅਧੀਨ ਇਹਨਾਂ ਨੇ ਕਈ ਡਾਟਾ ਜਿਹੜਾ ਉਹ ਲੈ ਵੀ ਲਿਆ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਬਣਦਾ ਹੈਗਾ ਆ। ਪਰ ਇਹ ਇੱਕ ਨਵਾਂ ਮਸਲਾ ਜਿਹੜਾ ਉਹ ਸਾਹਮਣੇ ਆ ਗਿਆ ਆ ਵੀ ਲੋਕਾਂ ਦਾ ਪ੍ਰਾਈਵੇਟ ਡਾਟਾ ਇਦਾਂ ਪੁਲਿਸ ਵਾਲਿਆਂ ਦੇ ਕੋਲ ਬਗੈਰ ਕਿਸੇ ਵਾਰੰਟ ਤੋਂ ਪਹੁੰਚ ਰਿਹਾ ਸੀਗਾ। ਮੌਸਮ ਦੀ ਗੱਲ ਕਰਦੇ ਜਾਈਏ, ਮੈਟਰੋਲੋਜਿਸਟ ਵਾਰਨਿੰਗ ਦੇ ਰਹੇ ਵੀ ਅਬਵ ਐਵਰੇਜ ਜੋ ਆ ਮੀਂਹ ਪਊਗਾ ਹੁਣ ਅਗਲੇ ਹਫ਼ਤੇ, ਕਿਉਂਕਿ ਇੱਕ ਤਰ੍ਹਾਂ ਨਾਲ ਇਹ ਬਿਜ਼ੀ ਟਰੈਵਲ ਪੀਰੀਅਡ ਵੀ ਹੈਗਾ ਤੇ ਮੀਂਹ ਵੀ ਇਹਦੇ ਵਿੱਚ ਕਾਫੀ ਜ਼ਿਆਦਾ ਪਊਗਾ। ਸੋ ਮੀਂਹ ਦੀ ਆਪਾਂ ਨੂੰ ਕੈਲੀਫੋਰਨੀਆ 'ਚ ਜ਼ਰੂਰਤ ਬਹੁਤ ਆ। ਪਿਛਲੇ ਸਾਲ ਤੱਕ ਐਟਮੋਸਫੇਰਿਕ ਰਿਵਰ ਬਹੁਤ ਆਇਆ ਸੀ, ਨਵੇਂ ਸਾਲ ਦੇ ਉੱਤੇ ਵੀ ਮੀਂਹ ਬਹੁਤ ਜ਼ਿਆਦਾ ਪਿਆ ਸੀ। ਤੇ ਕਹਿੰਦੇ ਵੀ 16 ਦਸੰਬਰ ਤੋਂ ਮੀਂਹ ਪੈਣਾ ਸ਼ੁਰੂ ਹੋ ਜਾਊਗਾ। ਰੋਜਰ ਗੈਸ ਜੋ ਮੈਟਰੋਲੋਜਿਸਟ ਹੈਗੇ ਆ ਵੈਦਰ ਸਰਵਿਸ ਬੇ ਏਰੀਆ ਆਫਿਸ ਦੇ, ਕਹਿੰਦੇ ਦਸੰਬਰ 16 ਤੋਂ ਲੈ ਕੇ ਦਸੰਬਰ 20 ਤੱਕ ਜੋ ਆ ਮੀਂਹ ਪਊਗਾ। ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਮੀਂਹ ਪੈਣ ਦੇ ਕਾਫੀ ਅਸਾਰ ਆ। ਸੋ ਨਾਰਦਰਨ ਕੈਲੀਫੋਰਨੀਆ 'ਚ ਮੀਂਹ ਜੋ ਆ ਉਹ ਕਾਫੀ ਪਊਗਾ। ਪਿਛਲੇ ਸਾਲ ਦਸੰਬਰ ਮਹੀਨੇ 'ਚ 4.76 ਇੰਚ, ਲਗਭਗ 5 ਇੰਚ ਦੇ ਕਰੀਬ ਮੀਂਹ ਪਿਆ ਸੀਗਾ। ਇਹ 1849 ਤੋਂ ਬਾਅਦ ਇੰਨਾ ਜ਼ਿਆਦਾ ਮੀਂਹ ਪਿਆ ਸੀਗਾ। ਤੇ ਇਸ ਸਾਲ ਹਜੇ ਇੰਨਾ ਮੀਂਹ ਨਹੀਂ ਪਿਆ ਹੈਗਾ। ਸੋ ਇਹ ਮੈਟਰੋਲੋਜਿਸਟ ਸਾਹਿਬ ਇਹ ਕਹਿ ਰਹੇ ਆ ਵੀ ਇਹ ਮੀਂਹ ਦੀ ਬਹੁਤ ਆਸ ਹੈਗੀ ਆ। ਤੇ ਜੋ ਲੋਕ ਟਰੈਵਲ ਵੀ ਕਰ ਰਹੇ ਹੈਗੇ ਆ ਕਿਉਂਕਿ ਕ੍ਰਿਸਮਸ ਦਾ ਸੀਜ਼ਨ ਆਉਣਾ ਆ, ਸੋ ਉਹਨਾਂ ਨੂੰ ਬੜੇ ਧਿਆਨ ਦੇ ਨਾਲ ਡਰਾਈਵ ਕਰਨਾ ਚਾਹੀਦਾ ਆ। ਸੋ 4-5 ਦਿਨ ਕਹਿੰਦੇ ਲਗਾਤਾਰ ਮੀਂਹ ਪਊਗਾ। ਜੀ ਜੀ। ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹਰਜੋਤ ਸਿੰਘ ਜੀ ਉਹ ਹੁਣ ਸਮਾਪਤੀ ਦੇ ਵੱਲ ਨੂੰ ਆ। ਜਾਂਦੇ ਜਾਂਦੇ ਦੱਸ ਜਾਈਏ ਵੀ ਅੱਜ ਦੇ ਅਗਲੇ ਪ੍ਰੋਗਰਾਮ ਹੋਰ ਕਿਹੜੇ ਜਿਹੜੇ ਹੋਣਗੇ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮੱਲੀ ਹੋਣਾ ਦਾ ਉਹ ਪੇਸ਼ ਕੀਤਾ ਜਾਵੇਗਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਫਿਰ 11:30 ਵਜੇ ਤੱਕ ਉਹ ਚੱਲੇਗਾ। 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ ਪ੍ਰੋਗਰਾਮ ਆਵੇਗਾ। 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ, ਕੁਝ ਗੀਤ, ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ। 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਰਿਸ਼ਤੇ ਹੀ ਰਿਸ਼ਤੇ। ਤੇ 3 ਵਜੇ ਤੋਂ 4 ਵਜੇ ਦੇ ਵਿੱਚ ਅਪਡੇਟ ਫਾਰਮਿੰਗ, ਖੇਤੀਬਾੜੀ ਨਾਲ ਸੰਬੰਧਿਤ ਜਿਹੜਾ ਉਹ ਵਿਸ਼ੇਸ਼ ਪ੍ਰੋਗਰਾਮ ਆ ਉਹ ਆਵੇਗਾ। 4 ਤੋਂ ਲੈ ਕੇ 5:30 ਵਜੇ ਤੱਕ ਸਿਹਤ ਸਵਾਲ ਦਾ ਜਿਹੜਾ ਪ੍ਰੋਗਰਾਮ ਹੁੰਦਾ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ। ਤੁਸੀਂ ਘਰੇਲੂ ਨੁਸਖੇ, ਹੋਮ ਰੈਮਡੀਜ਼ ਜਿਹੜੀਆਂ ਆ ਉਹ ਉਸ ਦੇ ਵਿੱਚ ਪੁੱਛ ਦੱਸ ਸਕੋਗੇ ਸਟੂਡੀਓ ਦੇ ਨੰਬਰ 'ਤੇ ਕਾਲ ਕਰਕੇ। ਅਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਸਰਵਣ ਕਰਾਂਗੇ। ਅਤੇ 8 ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਖਬਰ 'ਤੇ ਨਜ਼ਰ ਪੇਸ਼ ਹੋਊਗਾ। ਉਸ ਤੋਂ ਉਪਰੰਤ 10 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਕਦੀ ਤੇ ਹੱਸ ਬੋਲ ਗਏ ਬੋਲਵੇਂ ਮਸੂਦ ਮੱਲੀ ਹੋਣਾ 'ਤੇ
ਨਾਲ। ਸੋ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਪ੍ਰੋਗਰਾਮ ਲਗਾਤਾਰ ਚੱਲਦੇ ਰਹਿਣਗੇ। ਪੰਜਾਬੀ ਰੇਡੀਓ ਯੂਐਸਏ ਦੇ ਸੋਸ਼ਲ ਮੀਡੀਆ ਚੈਨਲਸ ਨੂੰ ਸਬਸਕ੍ਰਾਈਬ ਅਤੇ ਫੋਲੋ ਕਰਨਾ ਨਾ ਭੁੱਲਿਓ। ਯੂਟਿਊਬ ਚੈਨਲ ਨੂੰ ਵੱਧ ਤੋਂ ਵੱਧ ਤੁਸੀਂ ਸਬਸਕ੍ਰਾਈਬ ਕਰੋ। ਪੰਜਾਬੀ ਰੇਡੀਓ ਯੂਐਸਏ ਫੇਸਬੁੱਕ ਦੇ ਉੱਤੇ ਵੀ ਮੌਜੂਦ ਆ, ਇੰਸਟਾਗ੍ਰਾਮ ਦੇ ਉੱਤੇ ਅਤੇ ਟਿਕਟੌਕ ਦੇ ਉੱਤੇ ਵੀ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ। ਜੀ ਇਸੇ ਤਰ੍ਹਾਂ ਪੰਜਾਬੀ ਰੇਡੀਓ ਯੂਐਸਏ ਦੇ ਰੇਡੀਓ ਸੈਟਸ ਤੁਹਾਡੇ ਹਰ ਇੱਕ ਦੇ ਘਰ 'ਚ ਹੋਣੇ ਚਾਹੀਦੇ ਆ। ਆਪਣੇ ਕੋਲ ਇੰਟਰਨੈਟ ਰੇਡੀਓ ਸੈਟਸ ਵੀ ਆ ਜਿਹੜੇ ਪੂਰੀ ਦੁਨੀਆ 'ਚ ਚੱਲਦੇ ਆ। ਬਹੁਤ ਸਾਨੂੰ ਸਰੋਤੇ ਮਿਲਦੇ ਰਹਿੰਦੇ ਆ ਵੀ ਤੁਹਾਡੇ ਪ੍ਰੋਗਰਾਮ ਵਧੀਆ ਹੁੰਦੇ ਆ। ਤੁਸੀਂ ਸੱਚ ਦੀ ਗੱਲ ਕਰਦੇ ਆ, ਕਿੱਦਾਂ ਸਪੋਰਟ ਕਰੀਏ। ਸੋ ਇਹੀ ਸਪੋਰਟ ਆ, ਵੱਧ ਤੋਂ ਵੱਧ ਪੰਜਾਬੀ ਰੇਡੀਓ ਯੂਐਸਏ ਦੇ ਪ੍ਰੋਗਰਾਮਾਂ ਨੂੰ ਸ਼ੇਅਰ ਕਰਿਆ ਕਰੋ। ਤੇ ਕਿਉਂਕਿ ਤੁਹਾਨੂੰ ਪਤਾ ਹੀ ਆ, ਆਪਾਂ ਵਾਰ-ਵਾਰ ਤੁਹਾਨੂੰ ਦੱਸਦੇ ਰਹਿੰਦੇ, ਬਹੁਤ ਵਾਰ ਸਾਡੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ ਆ ਉਹ ਇੰਡੀਆ ਦੇ ਵਿੱਚ ਬਲੌਕ ਕਰ ਦਿੱਤੀਆਂ ਜਾਂਦੀਆਂ, ਕਿਉਂਕਿ ਸਾਨੂੰ ਫਿਰ ਯੂਟਿਊਬ ਦੇ ਉੱਤੋਂ ਜਾਂ ਫੇਸਬੁੱਕ ਤੋਂ ਈਮੇਲ ਆ ਜਾਂਦੀ ਹੈ ਵੀ ਭਾਈ ਉੱਥੇ ਦੀ ਸਰਕਾਰ ਨੇ ਮੰਗ ਕਰ ਲਈ ਹੈ ਵੀ ਇਹ ਨਾ ਚੱਲੇ। ਸੋ ਤੁਸੀਂ WhatsApp ਰਾਹੀਂ ਵੱਖ-ਵੱਖ ਤਰੀਕੇ ਹੈਗੇ, ਸਟਿਲ ਫਿਰ ਦੁਨੀਆ ਭਰ 'ਚ ਵਸਦੇ ਆਪਣੇ ਜਿਹੜੇ ਪੰਜਾਬੀ ਭੈਣ ਭਰਾ ਆ ਉਹਨਾਂ ਤੱਕ ਇਹ ਜੋ ਆਪਾਂ ਤੁਹਾਡੇ ਨਾਲ ਡਿਸਕਸ ਕਰ ਰਹੇ ਆ ਉਹ ਉਹਨਾਂ ਤੱਕ ਪਹੁੰਚਾ ਸਕਦੇ ਆ, ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਵੱਧ ਤੋਂ ਵੱਧ ਜਾਗਰੂਕ ਹੋਵੇ, ਉਹਨਾਂ ਨੂੰ ਪਤਾ ਲੱਗੇ ਵੀ ਤੁਹਾਡੇ ਹੱਕ ਕੀ ਹੈਗੇ ਆ। ਬਿਨਾਂ ਕਿਸੇ ਗੱਲ ਤੋਂ ਡਰ ਡਰਾ ਤੋਂ ਤੁਸੀਂ ਆਪਣੇ ਜਿਹੜੇ ਵੀ ਮੁਲਕ 'ਚ ਰਹਿੰਦੇ ਆ ਉੱਥੇ ਰਹਿ ਸਕੋ। ਜੀ ਜੀ। ਸੋ ਹੁਣ ਇੱਥੇ ਇਜਾਜ਼ਤ ਲੈਂਦੇ ਹਾਂ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਯੂਨੀਵਰਸਿਟੀ ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।